ਇੱਥੇ ਨਾ ਐਵੇਂ 2 ਮਿੰਟ ਘਰ ਹੁੰਦਾ ਸੀ, ਇਹਦੇ ਦਾਦਾ ਜੀ ਨੇ 58 ਮਿੰਟ ਕੋਲੋਂ ਪਾ ਕੇ ਉਹਨੂੰ ਘੰਟਾ ਘਰ ਕਰਤਾ। ਜਿੱਥੋਂ ਮਰਜ਼ੀ ਹਿਜਰਤ ਕਰਨਾ ਪਰ ਰਾਤ ਯੂਨਾਨ ਲੈ ਕੇ ਜਾਣਾ। ਮਿਹਰਬਾਨੀ ਤੁਹਾਡੀ। ਉਹ ਦਾਦੇ ਨੇ ਗੁੰਮਟੀ ਦੇ ਕੋਲ ਆਇਆ ਤੇ ਉਹਨੇ ਭਾਈ ਉੱਥੇ ਕੋਈ ਮੇਰੇ ਹਾਲ ਚੀਜ਼ ਗਲਤ ਖਾ ਲਈ, ਉਹ ਉੱਥੇ ਗੁੰਮਟੀਆਂ ਕਰਨ ਲੱਗ ਪਏ। अस्सलाम वालेकुम नाज़रीन, टी टाइम में खुश आमदीद। मेरी अंगड़ाई सी, अंगड़ाई सी। हाँ माफी चाहना, एक ताड़ी वध बज गई। दीवार उधर से उतर के परछाइयां बोलती है, 1 मिनट ब्रेक। कोई नहीं बोलता जब तन्हाइयां बोलती है, दीवार उधर से उतर के परछाइयां बोलती है। ਇਹ ਨਿਦਾ ਫਾਜ਼ਲੀ ਸਾਹਿਬ ਦੀ ਗਜ਼ਲ ਆ, क्या बात। बहुत घट लोगों ने सुनी होगी। अंगड़ाई ਲਈ ਤੇ ਮੈਨੂੰ याद आ गया। निदा फाजली साहब बहुत अच्छी। मौसम कहाँ मानता है तहजीब की बंदिशों को, मौसम कहाँ मानता है तहजीब की बंदिशों को, जिस्मों से बाहर निकल के अंगड़ाइयां बोलती है। मजा ही नहीं ला रहे, ਤੁਹਾਨੂੰ ਸਮਝ ਨਹੀਂ ਆ ਰਹੀ ਗੱਲ ਦੀ। ਸਾਜੀ ਤੁਹਾਨੂੰ ਸਮਝ ਲੱਗ ਰਹੀ? ਨਹੀਂ ਤੁਹਾਨੂੰ ਸਮਝ ਆ ਰਹੀ। ਦੇਖੋ ਇਹਦਾ ਮਤਲਬ ਇਹ ਆ, मौसम कहाँ मानता है तहजीब की बंदिशों को, जिस्मों से बाहर निकल के अंगड़ाइयां बोलती हैं, सुनने की मोहलत मिले तो आवाज है पत्थरों में, वाह। उजड़ी हुई बस्तियों में आबादियां बोलती। लाइक मैं जो शाही किले जाना ना, मैं तुम सही दसा, शाही किला नहीं लाहौर, ਨਾਲ ਸੇਵੀਆਂ ਲਾਉਂਦੇ ਨੇ ਨਾ ਉੱਥੇ ਅਕਸਰ ਚੱਲ ਜਾਂਦੇ ਆ। ਸ਼ਾਹੀ ਕਿਲੇ ਜਦੋਂ ਮੈਂ ਜਾਣਾ ਨਾ, ਮੈਨੂੰ ਇੰਝ ਲੱਗਦਾ ਉੱਥੋਂ ਬਾਜ਼ਾਂ ਇੱਕ ਲਮਹੇ ਲਈ ਫੀਲ ਕਰੋ ਨਾ, ਤੇ ਜਿਹੜੀ ਉਸ ਟਾਈਮ ਦੀ ਆਬਾਦੀ ਹੋਏਗੀ, ਜਦੋਂ ਉਹ ਆਬਾਦ ਹੋਏਗਾ ਕਿਲਾ, ਬਾਦਸ਼ਾਹ ਰਹਿੰਦਾ ਸੀ ਜਦੋਂ, ਤੁਹਾਨੂੰ ਤੁਸੀਂ ਥੋੜਾ ਜਿਹਾ ਡੀਪਲੀ ਜਾ ਕੇ ਫੀਲ ਕਰੋ ਨਾ, ਤੁਹਾਨੂੰ ਸਾਰਾ ਕੁਝ ਸੁਣਾਈ ਦੇਗਾ। ਉਜੜੀ ਹੋਈ ਬਸਤੀਆਂ में ਆਬਾਦੀਆਂ ਬੋਲਦੀਆਂ। ਸੁਣਨ ਵਾਲਾ ਹੋਵਾ, ਕੋਈ ਸੁਣਨ ਵਾਲਾ ਹੋਵੇ। ਰਾਜੀ ਉੱਥੇ ਮੈਨੂੰ ਲੋਕ ਇੱਥੇ ਬਾਦਸ਼ਾਹ ਘੋੜੇ ਬੰਨਦਾ ਸੀ, ਇੱਥੇ ਬਾਦਸ਼ਾਹ ਇਦਾਂ ਕਰਦਾ ਸੀ, ਇੱਥੇ ਬਾਦਸ਼ਾਹ ਮਤਲਬ ਧੁੱਪੇ ਬਹਿੰਦਾ ਸੀ, ਇੱਥੇ ਬਾਦਸ਼ਾਹ ਫੈਸਲੇ ਕਰਦਾ ਸੀ, ਠੀਕ ਹੈ ਨਾ। ਉਹ ਉਸਤਾਦ ਜੀ ਵੇਖ ਕੇ ਤੁਸੀਂ ਥੋੜਾ ਜਿਹਾ ਉਧਰ ਨੂੰ ਜਾਂਦੇ ਜ਼ਰੂਰ। ਤੁਹਾਡਾ ਕੋਈ ਐਸਾ ਸ਼ੇਰ ਵੀ ਇਹਦੇ ਚ ਐਡ ਕਰੋ ਜਿਹੜਾ ਜਿਹਦੇ ਮਗਰ ਇੱਕ ਕਹਾਣੀ ਹੋਵੇ। ਯਾਰ ਨਹੀਂ, ਮੇਰੀ ਗੱਲ ਸੁਣ। ਉਹ ਛੋਟੀ ਕਹਾਣੀ ਆ ਯਾਰ ਕਿਲੇ ਇਦਾਂ ਹੀ ਮੈਂ ਇਦਾਂ ਦਾ ਸ਼ੇਰ ਕਿਹਾ। ਭਾਈ ਮੈਨੂੰ ਇੱਕ ਗੱਲ ਦੱਸੋ ਕਿ ਬਾਦਸ਼ਾਹ ਮਰੇ ਨੂੰ 200 ਸਾਲ ਹੋ ਗਿਆ, ਕਿਲਾ ਪਤਾ ਨਹੀਂ ਕਿ ਤੁਹਾਨੂੰ ਕੀ ਪਈ, ਤੁਸੀਂ ਆਪਣਾ ਕੰਮ ਕਰੋ। ਉਹ ਜ਼ਿੰਦਗੀ ਇੰਜ ਦੀ ਹੋਣੀ ਚਾਹੀਦੀ ਹੈ ਕਿ ਮਰਿਆ 200 ਸਾਲ ਜ਼ਿਕਰ ਅੱਜ ਵੀ ਹੋਣ ਡਿਆ। ਨਹੀਂ ਇੰਜ ਦੀ ਬਸਰ ਕਰੋ। ਤਾਲੇ ਸਾਹਿਬ ਇਹ ਨਾ ਗੱਲ ਕਰੋ, ਤੁਸੀਂ ਜਦੋਂ ਦੇਖਦੇ ਹੋ ਨਾ ਕਿਸੇ ਨੂੰ, ਕਿਉਂ ਰੋਂਦੇ ਨੇ ਇੰਡੀਅਨ ਪਾਕਿਸਤਾਨੀ, ਇੱਧਰਲੇ ਉਧਰਲੇ ਪੰਜਾਬ ਨੂੰ ਰੋਂਦੇ, ਉਧਰਲੇ ਇੱਧਰ ਪੰਜਾਬ ਨੂੰ ਰੋਂਦੇ, ਆਪਣੇ ਆਪਣੇ ਘਰਾਂ ਨੂੰ ਅੱਜ ਤੱਕ ਰੋ ਰੋ ਕੇ ਬਾਬਿਆਂ ਨੇ ਅੱਖਾਂ ਆਪਣੀਆਂ ਅੰਨੀਆਂ ਕਰ ਲਈਆਂ ਨੇ। ਲੈ ਉੱਥੇ ਦੇ ਬਾਬੇ ਨੂੰ ਲਿਆ ਚੁੱਕ ਕੇ ਇੱਥੇ ਜਿਹੜਾ ਉਹਦਾ ਘਰ ਸੀ ਜਦੋਂ ਛੋਟਾ ਜਿਹਾ ਸੀ, ਜਾਂ ਇੱਧਰ ਦੇ ਨੂੰ ਉਧਰ ਲੈ ਕੇ ਜਾ, ਉਹਨੂੰ ਉਸ ਘਰ ਚ ਵਾੜ ਦੇ, ਬਸ਼ਰਤੇ ਕਿ ਘਰ ਉਦਾਂ ਹੀ ਹੋਵੇ ਦਰੋ ਦੀਵਾਰ, ਵੇਖ ਉਹਦੀਆਂ ਚਾਂਗਰਾਂ ਨਿਕਲਦੀਆਂ ਕਿ ਨਹੀਂ। ਤੂੰ ਕਹਿੰਦਾ ਉਹਨੂੰ ਉਸ ਟਾਈਮ ਉਹ ਆਪਣਾ ਆਪ ਖੇਡਦਾ ਨਜ਼ਰ। ਯਾਰ ਮੈਂ ਮਲਤਾਨ ਗਿਆ ਸੀ ਆਪਣੇ ਘਰ, ਯਕੀਨ ਕਰ ਮੈਨੂੰ ਪੌੜੀਆਂ 'ਚ ਇੰਜ ਆਪਣਾ ਆਪ ਨਜ਼ਰ ਆ ਰਿਹਾ ਸੀ। ਯਾਰ ਮੈਂ ਇੱਥੇ ਖੇਡਦਾ ਸੀ, ਇੱਥੋਂ ਮੈਂ ਡਿੱਗਿਆ ਸੀ, ਇੱਥੇ ਆ ਹੁੰਦਾ ਸੀ, ਇੱਥੇ ਮੇਰਾ ਦਾਦਾ ਬਾ ਹੁੰਦਾ ਸੀ, ਇੱਥੇ ਮੇਰੀਆਂ ਪੁੱਪੀਆਂ ਫਿਰਦੀਆਂ ਸੀ। ਅੱਜ ਵੀ ਤੁਸੀਂ ਥੋੜਾ ਗੌਰ ਕਰੋ, ਤੁਹਾਨੂੰ ਨਜ਼ਰ ਆਉਂਦੀਆਂ ਨੇ ਉਸਤਾਦ ਜੀ, ਇਹ ਗੇਮ ਹੁੰਦੀ ਹੈ। ਚਲੋ ਇਹ ਬੰਦ ਕਰ ਲਈਏ। ਕਿਉਂ, ਕੀ ਗੱਲ ਆ? ਉਹ ਇੱਕ ਸਾਈਡ ਮੇਰੀ ਐਬਟਾਬਾਦ ਤੇ ਇੱਕ ਮੁਲਤਾਨ ਹੋਈ ਪਈ ਹੈ, एक साइड थोड़ा पीछे कर लेंगे यार। टेंशन क्यों ले रहे हो? एक तरफ तुम्हारे हीटर पड़ा है, एक तरफ अंगीठी पड़ी है, टेंशन मत लो यार। मुझे भाईजान से बात करने दे। इधर सुनो फैसल भाई मैनू कहंदे वेखी जो मेरा ब्याह होना शाही किले तक लाइनां लगियां होणियां। अच्छा जी। मैं जाके देखिया ते ओ भाई लंगर वाली लाइन च सारी बरात लाई ते मैनू कही चलो ओदी लाइन है जदों मर्जी ला दे। नहीं एक जिवें शेर हैगा वा कि एक शहनशाह ने बनवा के हसी ताज महल। नहीं ਇਹੋ ਤੇ ਗੱਲ ਆ, ਇਹੀ ਤੇ ਗੱਲ।
ਇੱਕ ਸ਼ਹਿਨशाह ने बनवा के हसी ताजमहल गरीबों की मोहब्बत का उड़ाया है मजाक, ये कहना चाह रहे हैं ਤੇ ਪਹਿਲੀ ਲਾਈਨ ਤੇ ਉਹੀ ਸੀ, ਉੱਤੇ ਰੋਕੀ ਜਾਣਾ ਤੂੰ। ਉਸਤਾਦ ਜੀ ਹੁਣ ਇਸ ਸ਼ੇਰ ਇਹ ਦੋ ਗੱਲਾਂ ਨੇ, ਇੱਕ शहनशाह ने बनवा के हसी ताजमहल सारी दुनिया को मोहब्बत की निशानी दी है, ਇਹ ਅਮੀਰਾਂ ਵਾਸਤੇ ਗੱਲ। दूसरा शेर है वह, सॉरी टू कट यू, एक शहनशाह ने दौलत का सहारा लेकर हम गरीबों की मोहब्बत का उड़ाया है मजाक। वही गल आ गई ना कि एक शहनशाह ने बनवा के हसी ताजमहल सारी दुनिया को मोहब्बत की निशानी दी है, या गरीबों की मोहब्बत का उड़ाया है मजाक। वही गल आ गई ना, ਦੋਵੇਂ ਪਾਸੇ। ਇਹਦੇ ਮਗਰ ਇੱਕ ਸਟੋਰੀ ਹੈ ਯਾਨੀ ਪੂਰੀ। ਯਾਰ ਕਿਹਦੇ ਨਾਲ ਗੱਲ ਕਰਨ ਇੱਧਰ ਤੂੰ ਇਹਦਾ ਤੈਨੂੰ ਜ਼ਿੰਦਗੀ ਦੇ ਵਿੱਚ ਫੁੱਲ ਕਿਹੜਾ ਪਸੰਦ ਆ? ਫੁੱਲ ਕਿਹਨੂੰ? ਇਹਨੂੰ ਗੋਭੀ ਦਾ ਭਾਜੀ ਕੋਈ 2 ਦਿਨ ਦਾ ਖਾਣਾ ਵੀ ਬਣ ਜਾਂਦਾ। ਵਾਸ਼ਿੰਗ ਮਸ਼ੀਨ ਦਾ ਇਹਨੂੰ ਪਸੰਦ ਆ, ਜਿਹੜਾ ਘੁੰਮਦਾ ਉਹ ਵਿੱਚ ਫੁੱਲ ਜਿਹੜਾ ਹੁੰਦਾ ਵਾਸ਼ਿੰਗ ਵਿੱਚ, ਉਹ ਪਸੰਦ ਆ ਤੈਨੂੰ? ਇਹ ਮੇਰੇ ਖਿਆਲ ਨਾਲ ਤੁਸੀਂ ਦੋਵੇਂ ਦੱਸ ਲਓ ਪਹਿਲਾਂ। ਮੈਂ ਨਹੀਂ ਦੱਸੋ, ਤੈਨੂੰ ਫੁੱਲ ਕਿਹੜਾ ਪਸੰਦ ਆ? ਨੇਚਰ ਵਾਈਜ਼ ਜੀ ਫੁੱਲ ਜਿਹੜਾ ਜ਼ਾਹਿਰ ਹੈ ਕਿ ਮੁਹੱਬਤ। ਚੰਬੇਲੀ? ਨਹੀਂ ਜਿਹੜਾ ਘੋੜੇ ਦੇ ਉੱਤੇ ਨਹੀਂ ਲਗਾਉਂਦਾ। यार फैसल ये बदतमीजी होती है जो उन्होंने यार पूछ लें दो यार, आपको फूल कौन सा पसंद है? मैं उस्ताद जी गुलाब सारे दी पसंदीदगी, लेकिन मेरा कली दे फूल ना ज्यादा लगाओ। कली का फूल नहीं होता, कली खुद एक फूल है। फूल होता फूल भी नहीं होता, कली कली होती है। वही फूल और होता है, कली और होती है। मैंने वो ज्यादा पसंद। फूलों में, कलियों में। कली जोटों में ये रहता है। ਮੇਰੇ ਕੋਲ ਲੱਗੇ ਪਸੰਦ ਹੈ, ਸਾਰੀ ਜ਼ਿੰਦਗੀ ਤੇ ਹਾਰ ਵਿੱਚ ਇਹਨੇ। ਅੱਛਾ ਫੈਸਲ ਸਾਹਿਬ, ਬਚਪਨ 'ਚ ਜਿਹੜੀਆਂ ਖੇਡਾਂ ਹੁੰਦੀਆਂ ਸੀ, ਹਾਂਜੀ ਸਰ। ਗਰੀਬਾਂ ਦੀਆਂ ਖੇਡਾਂ, ਮਾੜਿਆਂ ਬੰਦਿਆਂ ਦੀਆਂ, ਆਮ ਮਹੱਲਿਆਂ ਗਲੀਆਂ 'ਚ, ਸਭ ਤੋਂ ਪਸੰਦੀਦਾ ਖੇਡ ਕਿਹੜੀ ਸੀ ਤੁਹਾਡੀ? ਉਸਤਾਦ ਜੀ ਬਚਪਨ ਦੇ ਵਿੱਚ ਯਾਨੀ ਕਿ ਜਿਹੜੀ ਮੇਰੀ ਖੇਡ ਸੀ ਨਾ, ਮੈਨੂੰ ਅੱਬੂ ਨੇ ਇਹ ਵੀਡੀਓ ਜੇਬ ਜੋ ਪੈਸੇ ਕੱਢਦਾ ਹੁੰਦਾ ਅੱਬੂ ਆ ਗਏ ਆ, ਸੁਣ ਲਾ। ਅੱਛਾ ਪਤਾ ਕੀ ਬਚਪਨ ਦੇ ਵਿੱਚ ਮੈਨੂੰ ਨਾ ਬਾਹਰ ਨਹੀਂ ਸੀ ਜਾਣ ਦਿੰਦੇ ਹੁੰਦੇ। ਕਿਉਂ ਤੂੰ ਭੈੜਾ ਹੀ ਬਹੁਤ ਨਹੀਂ ਲੋਕਾਂ ਦੀ ਚਾਵਾ ਚੁੱਕ ਲਿਆਉਂਦਾ ਸੀ। ਅੱਛਾ ਮੈਨੂੰ ਬਾਹਰ ਨਹੀਂ ਸੀ, ਮੈਨੂੰ ਹੁਣ ਇੱਕ ਨਹੀਂ ਵੀਡੀਓ ਨਹੀਂ, ਬਾਹਰ ਇਸ ਤੋਂ ਨਹੀਂ ਸੀ ਜਾਣ ਦਿੰਦੇ, ਜਦੋਂ ਇਹ ਬਾਹਰ ਚੱਲ ਜਾਂਦੇ ਜਿਹੜਾ ਬਾਹਰ ਵਾਲੇ ਵੀ ਅੰਦਰ ਨਹੀਂ ਸੀ ਜਾਣ ਦਿੰਦੇ। ਕਾਤੋਂ ਨਹੀਂ ਜਾਣ ਦਿੰਦੇ? ਕਿਉਂ ਭਾਈ? ਪਰਚੇ ਹੀ ਇੰਨੇ ਸੀ, ਉਹ ਕਹਿੰਦੇ ਸੀ ਬਾਹਰ ਨਹੀਂ ਜਾਣਾ। ਕੱਲ ਉੱਥੇ ਵੀ ਕਰਾਇਆ ਸੀ, ਕੱਲ ਉੱਥੇ ਵੀ ਕਰਾਇਆ ਸੀ ਪਰਚੇ ਨਹੀਂ ਹੋਣਾ ਹੈ ਨਾ, ਚੂਹਾ ਪਹਾੜ ਥੱਲੇ ਚੱਲ। ਅੱਛਾ ਜੀ, ਉਸਤਾਦ ਜੀ ਜਿਹੜਾ ਅੱਬੂ ਨੇ ਮੈਨੂੰ ਨਾ ਵੀਡੀਓ ਗੇਮਾਂ ਲਿਆ ਕੇ ਦਿੱਤੀਆਂ ਹੋਈਆਂ ਸੀ, ਤੇ ਉਹ ਮੈਂ ਵੀਡੀਓ ਗੇਮਾਂ ਵਗੈਰਾ ਖੇਡਣੀਆਂ। ਹੋਰ ਕਿਹੜੀਆਂ ਵੀਡੀਓ ਗੇਮਾਂ? ਉਸਤਾਦ ਜੀ ਇੱਕ ਨਾ ਹੁੰਦੀ ਸੀਗੀ ਗੇਮ ਫਸ ਗਿਆ। ਤਸਵੀਰ ਵਾਲੀ, ਮੈਂ ਤੁਹਾਨੂੰ ਦੱਸਣਾ ਨਾ, ਕੋਈ ਤਸਵੀਰ ਵਾਲੀ ਹੁੰਦੀ ਸੀਗੀ, ਉਹ ਬਣਾਉਂਦੇ ਹੁੰਦੇ ਸੀਗੇ ਤਸਵੀਰ, ਤੇ ਉਹ ਵਾਲੀ ਸੀਗੀ। ਉਸ ਤੋਂ ਬਾਅਦ ਇੱਕ ਉਹ ਨਾ ਐਨ ਕਰਕੇ ਪਾਣੀ ਦੇ ਵਿੱਚ ਛੱਲੇ ਛੁੱਲੇ ਪਾ ਕੇ ਨਾ ਉੱਤੇ ਵਾਲੀ ਜਾਂਦੀ ਸੀ, ਵੀਡੀਓ ਗੇਮ। ਤੀਆਂ ਵਾਲੀ ਵੀਡੀਓ ਗੇਮ ਵੀ ਹੁੰਦੀ ਸੀ। ਤੀਆਂ ਵਾਲੀ ਯਾਰ, ਠੀਕ ਹੈ। ਫਿਰ ਪਾਣੀ ਹੁੰਦਾ ਉਹਦੇ ਚ। ਬਾਵੇ ਵਾਲੀ ਗੇਮ ਹੁੰਦੀ ਸੀਗੀ ਸਾਡੇ ਕੋਲ। ਉਹ ਵੀ ਵੀਡੀਓ ਗੇਮ ਆ। ਗੇਮ ਬਾਅਦ ਚ ਆਈ, ਬਾਵੇ ਪਹਿਲੇ ਆ ਗਏ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਹੋਰ ਯਾਨੀ ਕਿ ਪਹਿਲੇ ਮੈਂ 2 ਸਾਲ ਦਾ ਸੀਗਾ ਤੇ ਵੀਡੀਓ ਗੇਮ ਸੀਗੀ। ਜਦੋਂ ਮੈਂ 4 ਸਾਲ ਦਾ ਹੋਇਆ ਫਿਰ ਉਹਨਾਂ ਨੇ ਮੈਨੂੰ ਬਾਵੇ ਵਾਲੀ ਗੇਮ ਲੈਂਦੀ। 7 ਸਾਲ ਦਾ ਜਦੋਂ ਹੋਇਆ ਫਿਰ ਉਹਨਾਂ ਨੇ ਮੈਨੂੰ ਸਨੋਕਰ ਲਿਆ ਕੇ ਦਿੱਤੀ ਸੀ। 10 ਸਾਲ ਦਾ ਹੋਇਆ ਤੇ ਫਿਰ ਛਾਪਰ ਵੇਚਣ ਲੱਗ ਪਏ ਰੇੜੀ ਵਾਲਿਆਂ ਨੂੰ, ਸਬਜ਼ੀ ਵਾਲਿਆਂ ਨੂੰ। ਫੈਸਲ ਮੈਂ ਕਿੱਥੇ, ਤੇਰੀ ਪੈਦਾਇਸ਼ ਕਿੱਥੇ ਹੋਈ ਹੈ? ਮੇਰੀ ਉਸੇ ਝਾਲ ਵਾਲੇ ਮਕਾਨ 'ਚ? ਬੈਲਜੀਅਮ ਹਾਂਜੀ ਬੈਲਜੀਅਮ ਤੇ ਟੁਰੇ ਸੀ ਉਹ, ਇੱਥੋਂ ਦੀ ਹੁੰਦੀ ਕੀ ਪਤਾ। ਮੇਰੀ ਬੇਸਿਕ ਤੌਰ ਮੇਰੀ ਜਿਹੜੀ ਹੈ ਡੇਟ ਆਫ ਬਰਥ ਨਾ 14 ਅਗਸਤ 1947। ਨਹੀਂ ਠਹਿਰ ਜਾ ਯਾਰ ਫੇਖ ਲਾ। ਅੱਛਾ ਯਾਰ 14 ਅਗਸਤ ਸਹੀ ਚੀਜ਼ ਵਾਲਾ ਕਹਾਂਗਾ, ਸਿੱਧਾ ਦੱਸਾਂ। ਨਹੀਂ ਸਹੀ ਸੀ ਦੱਸ, ਤੇਰੀ ਪੈਦਾਇਸ਼ ਕਿੱਥੇ ਹੋਈ ਹੈ? ਝਾਲ ਵਾਲੇ ਮਕਾਨ 'ਚ? ਨਹੀਂ ਸਾਜੀ, ਇੱਥੇ ਸਵਾਲ ਵੀ ਨਹੀਂ ਪੈਦਾ ਹੁੰਦਾ ਨਾ ਯਾਰ ਝਾਲ ਜਿੱਥੇ ਤੂੰ ਰਹਿਣਾ ਨਹੀਂ ਸਾਜੀ ਉੱਥੇ। ਹਾਂ ਕਿੱਥੇ ਹੋਈ? ਕਸ਼ਮੀਰੀ ਸਾਜੀ, ਕਸ਼ਮੀਰ 'ਚ ਹੋਈ ਮੇਰੀ। ਇਹਦੇ ਫੇਰ ਤੋਂ ਲੱਗਦਾ ਖੁੱਲੇ ਇਲਾਕੇ 'ਚ ਹੀ ਹੋਈ ਹੈ ਯਾਰ। ਦੀਨੇ ਦੇ, ਕਸ਼ਮੀਰੀ ਦੀਨਾ ਨਹੀਂ, ਕਸ਼ਮੀਰ ਪੋਲ ਹੈ ਕੀ? ਦੀਨੇ ਦੇ। ਦੀਨੇ ਵੱਲ ਹੋਈ ਹੈ? ਨਹੀਂ ਸਾਜੀ ਫਿਰ ਐਟਮ ਦੇ ਨਾ ਕਰਿਆ ਕਰੋ ਫਿਰ। ਓ ਯਾਰ ਤੂੰ ਕਹ ਸਹੀ ਤਰ੍ਹਾਂ ਤੁਸੀਂ ਇਹ ਖੜੀ ਦੀਨਾ ਮੁਲਕ ਦਾ ਨਾਮ ਹੈ ਇੱਕ। ਮੁਲਕ ਦਾ ਨਾਮ ਉਹ ਜੇਲਮ ਦੇ ਨਾਲ ਜਿਹੜਾ ਸੂਬਾ ਹੀ ਦੀਨਾ ਮਰੇ। ਉਹ ਕਿੱਥੇ ਦੀਨਾ? ਸੂਬਾ। ਅੱਛਾ ਦੀਨਾ ਕੀ ਆ? ਦੀਨਾ ਸ਼ਹਿਰ ਹਸਤਾ। ਸ਼ਹਿਰ ਉਸਤਾਦ ਉੱਥੇ ਤੇਰੀ ਪੈਦਾਇਸ਼ ਹੋਈ? ਬਹੁਤ ਖੂਬਸੂਰਤ ਸ਼ਹਿਰ ਹੈ। ਅੱਛਾ ਉੱਥੇ ਤੇਰੀ ਪੈਦਾਇਸ਼ ਹੋਈ? ਉਹਨੂੰ ਕਿਹਾ ਜਾਂਦਾ ਫੂਲੋਂ ਦਾ ਇਲਾਕਾ। ਉੱਥੇ ਤੇਰੀ ਪੈਦਾਇਸ਼ ਹੋਈ? ਹਾਂਜੀ ਉਸਤਾਦ ਜੀ। ਉੱਥੇ ਕੀ ਕਰਨ ਗਏ ਸੀ ਖਾਣਾ ਨੇ? ਉਸਤਾਦ ਜੀ ਬੇਸਿਕ ਤੌਰ ਤੇ ਅਸੀਂ ਹੈ ਪਿੱਛੋਂ ਜੇਲਮੀ ਹੈ। जेल में ही रहे थे। जेल में? ਠੀਕ ਹੈ, ਕਿਉਂ ਜੇਲ੍ਹ में रहता? ਜੇਲਮੀ ਅੱਛਾ। ਤੇ ਅਬਾਉਜ ਦਾ ਜਿਹੜੇ ਸਾਰੇ ਅੰਮ੍ਰਿਤਸਰੀਏ ਸੀ, ਉਹਨਾਂ ਦਾ ਨਹੀਂ ਕੋਈ ਪਤਾ ਲੱਗਾ। ਠੀਕ ਹੈ। ਜਿਹੜੇ ਮੇਰੇ ਦਾਦਕੇ ਸੀ ਉਹ ਅੰਮ੍ਰਿਤਸਰੀਏ ਸੀ ਤੇ ਅੱਧੇ ਦਾਦਕੇ ਮੇਰੇ ਕਸ਼ਮੀਰੀ ਸਨ। ਅੱਧੇ ਅੰਮ੍ਰਿਤਸਰੀਏ ਸੀ। ਤੂੰ ਅੱਧਿਆਂ ਚੋਂ ਕਸ਼ਮੀਰ ਵਾਲਿਆਂ ਚੋਂ ਆ ਕਿ ਅੰਮ੍ਰਿਤਸਰ ਵਾਲਿਆਂ ਚੋਂ ਆ? ਉਸਤਾਦ ਜੀ ਜਦੋਂ ਨਾ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ ਤੇ ਮੇਰੇ 2 ਚਾਚੇ ਐਡੀ ਸਫਾਈ ਨਾਲ ਝੂਠ ਬੋਲਦਾ, ਉਹ ਵੀ ਸੱਚਣ ਲੱਗ ਪੈਂਦਾ। ਅੱਛਾ ਯਾਰ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰ
ਉਸਤਾਦ ਜਦੋਂ ਨਾ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਨਾ, ਮੇਰੇ 2 ਚਾਚੇ ਉੱਧਰ ਰਹਿ ਗਏ ਸੀਗੇ। ਅੱਛਾ, ਉਹਨਾਂ ਦੇ ਬਕਾਇਆ ਸੀ ਤੁਹਾਡੇ ਵੱਲ? ਨਹੀਂ ਉੱਧਰ ਰਹਿ ਗਏ। ਉਹਨਾਂ ਕੁੰਡੀ ਲਾ ਲਈ ਸੀ, ਉਧਰ ਰਹਿ ਗਏ। ਆਜ਼ਾਦੀ ਰਹਿਣ ਦੋ, ਇੱਥੋਂ ਤੇ ਜਾਨ ਚਲਾਓ। ਨਹੀਂ ਉੱਧਰ ਰਹਿ ਗਏ ਸੀਗੇ। ਫਿਰ ਅੱਬੂ ਹੋਰੀ ਤੇ ਮੇਰੇ ਦਾਦਾ ਜੀ ਨਾ, ਇਹਨਾਂ ਫਿਰ ਇੱਕ ਪੁੱਪੀ ਦੇ ਗਏ, ਇੱਕ ਚਾਚਾ ਲਿਆ, ਫਿਰ ਇੱਕ ਪੁੱਪੀ ਦੇ ਇੱਕ ਚਾਚਾ ਰਹਿ ਗਏ। ਬਾਰਡਰ ਟੱਪ ਕੇ ਆਏ ਸੀਗੇ। ਬੜਾ ਨਹੀਂ, ਯਾਰ 2 ਚਾਚੇ ਕਿਉਂ ਨਹੀਂ ਆਏ? ਉਹਨਾਂ ਨਹੀਂ, ਉਹ ਕਹਿੰਦੇ ਸੀ ਉੱਥੇ ਰਹਿਣਾ। ਅੱਛਾ ਯਾਰ, ਇਦਾਂ ਹੋਇਆ ਵਾ? ਹਾਂ, ਇਦਾਂ ਹੋਇਆ। 4 ਭਰਾ ਨੇ, ਇੱਕ ਨੇ ਕਿਹਾ ਮੈਂ ਨਹੀਂ ਜਾਣਾ, 3 ਇੱਧਰ ਆ ਗਏ। 2 ਨੇ ਕਿਹਾ ਮੈਂ ਨਹੀਂ ਜਾਣਾ, 2 ਇੱਧਰ ਆ ਗਏ, 3 ਉੱਧਰ ਆ ਗਏ, 1 ਇੱਧਰ ਆ ਗਿਆ। ਇੰਜ ਹੋਇਆ ਵਾ, ਭੈਣਾ ਭਰਾਵਾਂ ਇਦਾਂ ਹੋਇਆ ਸਿਲਸਿਲਾ। ਬਾਰਡਰ ਟੱਪੇ ਵਾਲਾ ਸਾਹਿਬ ਨੇ? ਬਾਰਡਰ ਟੱਪੇ, ਪਤਾ ਕੀ ਤਲਕ ਬੜੇ ਸੀਗੇ। ਬਾਰਡਰ ਟੱਪਿਆ ਆਏ, ਮੁੜ ਕੇ ਸਾਰੀ ਰਾਤ ਨੂੰ ਬੁਖਾਰ ਚੜੇ ਰਿਹਾ। ਫਿਰ ਇੱਕ ਬਾਬੇ ਕੋਲ ਲੈ ਕੇ ਉਹਨੇ ਕਿਹਾ ਲੱਗਦਾ ਕੋਈ ਬਾਰਡਰ ਟੱਪ ਗਿਆ। ਤੇ ਉਹ ਨਾਮ ਵੀ ਪੈ ਗਿਆ ਸੀ ਬਾਰਡਰ ਟੱਪਣਾ। ਨਹੀਂ ਮੈਂ ਤੁਹਾਨੂੰ ਦੱਸ, ਉਹਨੇ ਕਹਿੰਦੇ ਕੋਈ ਬਾਰਡਰ ਟੱਪਿਆ ਤੇ ਅਸਰ ਹੋ ਗਿਆ। ਬਾਰਡਰ ਸਾਰੇ ਮਹੱਲੇ ਵਾਲੇ ਕਹਿਣ ਲੱਗ ਪਏ ਉਹ ਬਾਰਡਰ ਟੱਪਣਾ ਜਾਣਦੇ। ਹਾਂ, ਅੱਛਾ ਪਤਾ ਕੀ ਗੱਲ ਉਸਤਾਦ ਜੀ, ਇਹ ਅੱਛਾ, ਤੂੰ ਉਦੋਂ ਕਿੱਡਾ ਕੁ ਸੀ? ਉਸਤਾਦ ਜੀ ਮੈਂ ਉਦੋਂ ਹੁੰਦਾ ਹੀ ਨਹੀਂ ਸੀਗਾ। ਬਾਰਡਰ ਕਿੰਨਾ ਉੱਚਾ? ਬਾਰਡਰ ਅੱਬੂ ਮੇਰੇ ਦੱਸਦੇ ਹੁੰਦੇ ਸੀਗੇ ਕਿ ਜਾਣ ਹੀ ਨਹੀਂ ਸੀ ਦਿੰਦੇ, ਨਾ ਇੱਧਰਲੇ ਇੱਧਰ ਆ ਸਕਦੇ ਸੀ, ਨਾ ਉੱਧਰਲੇ ਨਹੀਂ, ਬਾਰਡਰ ਟੱਪਣ ਵਾਲਾ ਕੰਮ ਨਹੀਂ ਸੀ, ਉਹ ਤਾਂ ਟ੍ਰੇਨਾਂ ਦੇ ਵਿੱਚ ਆਏ ਜਾਏ। ਨਹੀਂ ਉਸਤਾਦ ਜੀ, ਬਾਰਡਰ ਹੁੰਦਾ ਸੀ ਉਸ ਦੌਰ 'ਚ, ਬਾਰਡਰ ਹੁੰਦਾ ਸੀਗਾ। ਓ ਯਾਰ, ਟ੍ਰੇਨਾਂ 'ਚ ਬਾਰਡਰ ਜਦੋਂ ਆਜ਼ਾਦ ਹੋਇਆ 1902 ਦੇ ਵਿੱਚ 1902 ਵਿੱਚ ਸਰਹੱਦਾਂ ਵੰਡੀਆਂ ਗਈਆਂ ਸੀਗੀਆਂ। 1902 ਚ, ਕਿਉਂਕਿ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਸੀਗਾ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ। ਠੀਕ ਹੈ, ਤੇਰੀ ਸਿਰਫ ਜਾਇ ਪਦਾਇਸ਼ ਪੁੱਛੀ ਆ, ਤੂੰ ਅੰਗਰੇਜ਼ਾਂ ਤੋਂ ਸ਼ੁਰੂ ਹੋ ਗਿਆਗਾ। ਉਹ ਭਾਵੇਂ ਨਾਲੇ ਬਾਤ। ਅੱਛਾ, ਹਿਸਟਰੀ ਤੇ ਸੁਣਨ ਦੇ ਨਾ। ਉਹਨਾਂ ਨੂੰ ਨਾ ਉਸਤਾਦ ਜੀ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਸੀਗਾ ਤੇ ਬੜੇ ਯਾਨੀ ਕਿ ਮੁਸ਼ਕਲ ਮਰਹਲਾਤ ਸੀ। ਅੱਬੂ ਮੇਰੇ ਤੁਹਾਨੂੰ ਪਤਾ ਜੰਗਜੂ ਹੁੰਦੇ ਸੀ ਪਹਿਲੇ। ਅੱਬੂ ਹੋ ਗਏ, ਦਾਦਾ ਹੀ ਹੋ ਗਏ ਜੀ। ਪਹਿਲੇ ਜੰਗ ਸੀ, ਫਿਰ ਜੂ ਵੀ ਹੋ ਗਏ। ਮੇਰੇ ਦਾਦਾ ਜੀ ਕੋਲ ਤਲਵਾਰਾਂ ਹੁੰਦੀਆਂ ਸੀ ਫਰੀਦ, ਯਕੀਨ ਕਰ। ਹੈ ਕਿਹੜੀਆਂ? ਰਕਸ ਵਾਲੀ ਕਿਹੜੀ ਤਲਵਾਰ ਹੁੰਦੀ? ਨਹੀਂ ਬਸ ਆਕਾ ਜਿਹਦੇ ਨਾਲ ਪਿੱਛੇ ਪਰਨਾ ਵੀ ਵੱਜਾ ਹੁੰਦਾ ਨਾਲ ਡਾਂਸ ਕਰ। ਉਹ ਬਸ ਹੈ ਉਸਤਾਦ ਜੀ, ਫਿਰ ਉਹ ਆ ਕੇ ਨਾ ਜੇਲ੍ਹ ਸ਼ਿਫਟ ਹੋ ਗਏ ਸੀ। ਅੱਛਾ, ਤੇਰੇ ਅੱਬੂ ਜੰਗਜੂ ਸੀ? ਦਾਦਾ ਜੀ ਦਾਦਾ ਜੀ ਜੰਗਜੂ ਸੀ। ਹੱਥ ਤੰਗ ਜੂ ਸੀ। ਤੇ ਸਾਰੇ ਭਰਾ ਮੰਗ ਜੂ ਸੀ। ਅੱਛਾ, ਕੱਪੜੇ ਨਹੀਂ ਸੀ ਹੈਗੇ, ਸਾਰੇ ਨੰਗ ਜੂ ਸੀ। ਓ ਮਾਈ ਗॉड, ਓ ਵੈਰੀ ਗੁੱਡ। ਅੱਛਾ, ਇਹਦਾ ਇੱਕ ਚਾਚਾ ਵੱਡਾ ਜਿਹੜਾ ਨਾ, ਉਹ ਭੰਗ ਜੂ ਸੀ। ਆਜੂ ਬਾਬਾ ਜੀ। ਇਹਦਾ ਦਾਦਾ ਨੇ ਇਹਨਾਂ ਨੇ ਕੱਢਤਾ ਘਰੋਂ ਕਿਉਂਕਿ ਉਹ ਖੰਗ ਜੂ ਸੀ। ਇਹਦੇ ਵੱਡਿਆਂ ਨੇ ਭਰਾ ਲਿਆ ਫੰਡ ਯੂ ਫੰਡ ਯੂ ਇਹਦੇ ਨਾ ਕੀਤੀ ਨੇ। ਅੱਛਾ, ਫੇਰ ਅੱਗੇ ਗੱਲ ਸੁਣਦੇ ਯਾਰ। ਅੱਛਾ ਯਾਰ, ਤੂੰ ਦਰਵਾਜ਼ਾ ਖੋਲੋ, ਨੰਗ ਜੂ ਸੀ। ਅੱਛਾ ਫੇਰ ਉਸਤਾਦ ਜੀ ਨਹੀਂ ਉਹਨਾਂ ਪਤਾ ਕੀ ਸ਼ੁਗਲ ਦੇ ਵਿੱਚ ਜਦੋਂ ਗੱਲ ਗੁੱਲ ਪੈ ਜਾਂਦੀ ਨਾ ਉਦੋਂ ਨਹੀਂ। ਅੱਛਾ ਫਿਰ ਇੱਧਰ ਆ ਗਏ। ਕੌਣ ਕੌਣ ਆਏ? 2 ਚਾਚੇ ਉੱਥੇ ਰਹਿ ਗਏ ਤੇ ਇੱਕ ਤੇਰੇ ਅੱਬੂ ਤੇ ਤੇਰੇ ਦਾਦਾ ਜੀ ਇੱਧਰ ਆ ਗਏ। ਮੇਰੇ ਦਾਦਾ ਜੀ, ਅੱਬੂ ਤੇ ਪੇਟੀ ਸੀਗੀ ਉਹਨਾਂ ਦੇ ਕੋਲ ਇੱਕ ਵੱਡੀ। ਅੱਛਾ, ਉਹਦੇ ਨੋਟ ਸੀ। ਉਹਦੇ ਚ ਕੀ ਸੀ? ਨੋਟ ਉਹਦੇ ਚ ਨੋਟ ਸੀ। ਹੈ ਬਖਰੇ ਦੇ ਨਹੀਂ, ਨੋਟ ਮਤਲਬ ਕਿਹੜੇ? ਇੰਡੀਅਨ ਕਰੰਸੀ ਸੀ ਉਹ ਜਿਹੜੀ ਉਸ ਟਾਈਮ ਇਕੱਠੀ ਕਰੰਸੀ ਸੀ? ਨਹੀਂ, ਜਿਹੜੀ ਸੀ ਉਧਰ ਦੇ ਚਾਚੇ ਜਿਹੜੇ ਸੀਗੇ ਨਾ, ਉਹਨਾਂ ਨੂੰ ਅੱਧੇ ਉਧਰ ਦੇ ਦਿੱਤੇ ਸੀਗੇ। ਜਿਹੜੇ ਇਧਰਲੇ ਸੀਗੇ ਨਾ, ਉਹ ਲੈ ਆਏ ਸੀ ਇੱਧਰ ਨੋਟ। ਤੇ ਇੱਧਰ ਆ ਕੇ ਪਾਕਿਸਤਾਨ 'ਚ ਫਿਰ ਉਹੀ ਨੋਟ ਚੱਲੇ? ਉਹ ਨੋਟ ਚੱਲੇ ਉਸਤਾਦ ਜੀ, 50 ਘੁੰਗਰੂ ਵੀ ਉਹੀ ਚੱਲੇ, ਨੋਟ ਵੀ ਉਹੀ ਚੱਲੇ। ਘੁੰਗਰੂ ਕੀ ਸੀ? ਹੈ ਅੱਛਾ, ਤੂੰ ਉਦੋਂ ਕਿੱਡਾ ਸੀ? ਏਦਾਂ ਹੀ ਮੈਂ ਨਹੀਂ ਸੀ ਹੋਇਆ ਹਜੇ। ਹਾਲੇ ਤੂੰ ਹੋਇਆ ਨਹੀਂ ਸੀ ਤੇ ਤੈਨੂੰ ਕਿੱਦਾਂ ਪਤਾ ਸਾਰਾ ਕੁਝ? ਮੈਨੂੰ ਦੱਸਿਆ ਨਾ ਉਸਤਾਦ ਜੀ, ਸੀ ਪੜਿਆ ਹੋਇਆ, ਸਾਡੇ ਸ਼ਜਰਾ ਪਿਆ ਹੋਇਆ ਨਾ, ਉਹ 'ਚ ਸਾਰਾ ਕੁਝ ਲਿਖਿਆ ਹੋਇਆ। ਯਾਰ ਸ਼ਜਰਾ ਤੂੰ ਵੇਚਣ ਵਾਲਾ ਪੜਾ ਕਿ ਇਹ ਸ਼ੁਕਰ ਹੈ ਨਦੀ, ਜੇ ਹੁੰਦਾ ਉਹਨਾਂ ਕੋ ਬਾਰਡਰ ਟੱਪਿਆ ਹੀ ਨਦੀ ਜਾਣਾ, ਇੰਨਾ ਵਗਣਾ ਇਹਦਾ। ਚਲੋ ਠੀਕ। ਨਹੀਂ, ਟ੍ਰੇਨਾਂ 'ਚ ਬਹਿ ਕੇ ਨਹੀਂ ਆਏ ਤੁਸੀਂ ਇੱਧਰੋਂ ਉੱਧਰ ਗਏ? ਨਹੀਂ ਸਾਰੀ ਟ੍ਰੇਨ ਨਹੀਂ ਸੀ ਸਾਡੇ ਕੋਲ। ਉਹਨਾਂ ਦੇ ਅੱਬੂ ਮੇਰੇ ਕੋਲ ਹੁੰਦਾ ਸੀ ਯਾਮਾ ਹੁੰਦਾ ਸੀ, ਉਹ ਵੱਡੀਆਂ ਤਾਰਾਂ। ਭਾਵੇਂ ਮੰਗਣ ਵਾਲਿਆਂ ਨੂੰ ਕੌਣ ਬੰਦਾ ਟ੍ਰੇਨ ਤੇ? ਉਹ ਤੁਰ ਕੇ ਵਿਚਾਰੇ ਬਾਰਡਰ ਟੱਪੇ ਸੀ ਜਿੱਦਾਂ। ਅੱਛਾ, ਇਹ ਤਾਂ ਗੱਲ ਹੋ ਗਈ ਜਿਹੜੇ ਮੇਲਸ ਨੇ, ਜਿਹੜੀਆਂ ਖਵਾਤੀਨ ਸੀ ਉਹਨਾਂ ਦਾਦੀ ਜਾਂ ਫੁੱਫੀਆਂ, ਉਹਦਾ ਕੀ ਬਣਿਆ? ਦਾਦੀ ਸੀ ਸਿਰਫ। ਦਾਦੀ ਨਾਲ ਟੱਪੀ ਬਾਰਡਰ? ਦਾਦੀ, ਅੱਬੂ ਤੇ ਦਾਦਾ ਜੀ ਦੇ ਨਾਲ 2 ਚਾਚੇ। ਚਾਚੇ ਤੇ ਉੱਥੇ ਰਹਿ ਗਏ ਨਾਲੇ ਗੱਲ। 2 ਆ ਗਏ ਸਨ ਨਾ। ਅੱਛਾ, ਟੋਟਲ 5 ਭਰਾ ਸੀ? ਹਾਂਜੀ 4। ਯਾਰ 2 ਚਾਚੇ ਉੱਥੇ ਰਹਿ ਗਏ, 2 ਚਾਚੇ ਨਾਲ ਆ ਗਏ, ਇੱਕ ਤੇਰਾ ਅੱਬਾ। 2 ਚਾਚੇ ਉਧਰ ਰਹਿ ਗਏ ਤੇ 2 ਚਾਚੇ ਇੱਧਰ ਆ ਗਏ ਸੀ। ਤੇ ਤੇਰਾ ਅੱਬਾ? ਅੱਬੂ ਨਾਲ ਹੀ ਸਨ। ਤੇ 5 ਹੋ ਗਏ। 4 ਭਰਾ ਸਨ, 2 ਚਾਚੇ ਉੱਧਰ ਰਹਿ ਗਏ ਤੇ 2 ਇੱਧਰ ਆ ਗਏ। 2 ਭਰਾ ਇੱਧਰ ਆ ਗਏ, ਇੱਕ ਤੇਰੇ ਅੱਬੂ ਦੇ ਇੱਕ ਚਾਚਾ। ਹਲੇ ਇੰਜ ਕਹਿਣਾ 2 ਚਾਚੇ ਕਹਿੰਦਾ ਇੱਧਰ ਆ ਗਏ। ਨਹੀਂ, ਵਿਆਹ ਤੋਂ ਪਹਿਲੇ ਚਾਚੇ। ਉਹ ਕੀ ਕਰਦੇ ਹੁਣ ਉੱਧਰ? ਹੈ ਉਧਰ ਕੀ ਕਰਦੇ? ਉਸਤਾਦ ਜੀ, ਉਹ ਖੰਨਾ ਇੰਡਸਟਰੀ ਬੜੀ ਵੱਡੀ। ਕਿਹੜੀ ਇੰਡਸਟਰੀ? ਖੰਨਾ ਇੰਡਸਟਰੀ, ਉਹ ਜਿਹੜੀ ਮਜ਼ਦੂਰ ਯੂਨੀਅਨ ਹੜਤਾਲ ਟਾਈਪ। ਅੱਛਾ, ਇੱਧਰ ਜਿਹੜੇ ਆਏ ਉਸਤਾਦ ਜੀ, ਉੱਥੇ ਨਾ ਉਹ ਦੋਵੇਂ ਚਾਚਾ ਜੀ ਦੀ ਮਾਸ਼ਾਅੱਲਾ ਉੱਥੇ ਬੜਾ ਸੈੱਟ ਕਾਰੋਬਾਰ। ਖੰਨਾ ਇੰਡਸਟਰੀ
ਸਾਡੀ ਉਧਰ ਦਾਦੇ ਹੋਰਾਂ ਦੀ ਚਾਚੇ ਹੋਰਾਂ ਦੀ ਬਾਬੂ ਜੀ ਦਾ ਖੰਨਾ ਤੇ ਇੱਧਰ ਇੱਧਰ ਅੱਬੂ ਨੇ ਸਾਰਾ ਕੁਝ ਇਲੈਕਸ਼ਨ 'ਚ ਹਾਰ ਗਏ ਸੀ। ਅੱਛਾ ਉਧਰ ਖੰਨਾ ਅੱਛਾ ਇੰਡਸਟਰੀ। ਇਲੈਕਸ਼ਨ 'ਚ ਕਿਹੜਾ ਹਾਰਦਾ, ਇਲੈਕਸ਼ਨ 'ਚ ਕਿਹੜਾ ਜੂੜਾ ਹੁੰਦਾ, ਇਲੈਕਸ਼ਨ 'ਚ ਹਾਰ ਗਏ ਸੀ ਕਿਤੇ। ਨਹੀਂ ਸਾਈ ਇਲੈਕਸ਼ਨ ਤੇ ਬੜਾ ਰੁਪਈਆ ਲੱਗਾ ਸੀ। ਅੱਛਾ ਇੱਥੇ ਆ ਕੇ ਤੇਰੇ ਬੂ ਇਲੈਕਸ਼ਨ ਦੇ ਖਲੋਤੇ ਮੇਰੇ ਦਾਦਾ ਜੀ ਦਾਦਾ ਜੀ ਆਹੋ ਜੰਗਜੂ। ਦਾਦਾ ਜੀ ਇਲੈਕਸ਼ਨ ਦੇ ਖਲੋਤੇ ਸੀ ਤੇ ਨਾ ਵੋਟ ਉਹਨਾਂ ਨੇ ਖਰੀਦੇ ਸੀ, ਅੱਛਾ ਫੇਰ ਹਾਰ ਗਏ। ਯਾਨੀ ਸ਼ੁਰੂ ਤੋਂ ਹੀ ਤੂੰ ਜ਼ਿੰਦਗੀ 'ਚ ਆਪਣੇ ਦਾਦਾ ਜੀ ਵੇਖੇ ਕਦੀ? ਜੀ ਕਿਦੋਂ? ਮੈਂ 2-3 ਦਫਾ ਮਾਰ ਵੀ ਖਾਦੀ ਆਪਣੇ ਦਾਦਾ ਜੀ। ਤੇ ਕਿੱਥੇ ਨੇ ਹੁਣ, ਘਰੇ ਹੀ ਨੇ? ਨਹੀਂ ਹੁਣ ਨਹੀਂ ਘਰ, ਹੁਣ ਇੰਤਕਾਲ ਹੋ ਗਿਆ। ਕਿਦੋਂ? ਤੇ 12 ਸਾਲ ਹੋ ਗਏ। ਤੇ ਤੂੰ 12 ਸਾਲ ਤੇ ਮਤਲਬ ਤੈਨੂੰ ਯਾਦ ਨੇ? ਮੈਨੂੰ ਯਾਦ ਹੈ। ਅੱਛਾ ਹਾਂਜੀ 2 ਮਾਰਾਂ ਪਈਆਂ ਮੈਨੂੰ ਦਾਦਾ ਜੀ। ਅੱਛਾ ਇੱਕ ਪੈਪ ਨਹੀਂ, ਪੈਪ ਪਾਣੀ ਉਹਦੇ ਨਾਲ ਪਈ, ਤੇ ਇੱਕ ਬਸ ਤੈਨੂੰ ਸਭ ਤੋਂ ਮਹਾਨ ਕੁੱਟ ਜਿਹੜੀ ਤੈਨੂੰ ਅੱਜ ਤੱਕ ਯਾਦ ਹੋਵੇ ਘਰੋਂ ਉਹ ਇਹ ਹੀ ਕਿਉਂ? ਪਈ, ਇਹ ਹੀ ਪੈਪ। ਦਾਦੇ ਕੋ ਹਾਂਜੀ। ਕੀ ਕੀਤਾ ਸੀ ਉਦੋਂ ਤੂੰ? ਉਦੋਂ ਨਾ ਦਾਦਾ ਬੂ ਦੀ ਦੁਕਾਨ ਸੀਗੀ, ਉਹ ਦਾਦਾ ਬੂ ਨੇ ਰੈਂਟ ਤੇ ਦਿੱਤੀ ਕਿਸੇ ਨੂੰ। ਹਾਂ ਹੁਣ ਉਹ ਇੱਕ ਘੜੀ ਸੀ ਉੱਥੇ ਪਈ, ਉਹ ਘੜੀ ਮੈਨੂੰ ਬੜੀ ਪਿਆਰੀ ਲੱਗੀ। ਉਹਨਾਂ ਨੇ ਉਹ ਦੁਕਾਨ ਵਾਲੇ ਨੇ ਮੁੰਡੇ ਨੂੰ ਵੇਚਤੀ। ਉਹ ਮੁੰਡੇ ਦੀ ਉਹਦੇ ਕੋਲ ਮੈਂ ਲਾ ਲਈ, ਖੋਲੀ ਘੜੀ, ਖੋ ਕੇ ਤੇ ਮੈਂ ਆ ਗਿਆ ਭਾਈ। ਉਹ ਆਪਣੇ ਘਰ ਦੇ ਨੂੰ ਲੈ ਕੇ ਲਾਮਾ ਲੈ ਕੇ ਆ ਗਿਆ। ਉਦੋਂ ਫਿਰ ਦਾਦਾ ਬੂ ਨੇ ਜੀ ਕੋ ਕਨਾਸਤ ਕੀਤਾ ਸੀ। ਉਹ ਹੀ ਮਾਰ ਗਿਆ। ਜਦੋਂ ਤੈਨੂੰ ਆਪਣੇ ਦਾਦਾ ਬੂ ਯਾਦ ਆ? ਹਾਂਜੀ ਯਾਦ ਹੈ, ਕਿੰਨੀ ਦੇਰ ਪਹਿਲੇ? ਥੋੜੇ ਯਾਦ ਆ ਕਿਉਂਕਿ ਤਕਰੀਬਨ 20 ਸਾਲ ਹੋ ਗਏ ਉਹਨਾਂ ਨੂੰ ਫੌਤ ਹੋਏ ਨੂੰ। ਥੋੜੇ ਜਿਹੇ ਯਾਦ ਨੇ। ਘਰੇ ਤੁਹਾਡੇ ਨਾਲ ਹੀ ਰਹਿੰਦੇ ਹੁੰਦੇ ਹਾਂਜੀ ਸੀ? ਅਸੀਂ ਛੋਟੇ ਛੋਟੇ ਸੀਗੇ, ਸਾਡੇ ਨਾਲ ਹੀ ਰਹਿੰਦੇ ਸੀ। ਤੁਹਾਡੇ ਕਿੰਨੇ ਔਲਾਦ ਆ ਦਾਦਾ ਜੀ ਦੀ? ਮੇਰੇ ਅੱਬੂ ਜੀ ਤੇ ਇੱਕ ਉਹਨਾਂ ਦੇ ਭਰਾ ਸੀ ਤੇ ਇੱਕ ਉਹਨਾਂ ਦੀ ਭੈਣ ਸੀ, 3 ਜਣੇ ਸੀ। 3 ਜਣੇ ਸੀ। ਹਾਂਜੀ। 3 ਦੇ ਗਾਣੇ ਨਹੀਂ ਹੁੰਦੇ? ਹੈਂ? ਨਹੀਂ ਸੁਣਿਆ ਤੁਹਾਡੇ ਚ ਹੁੰਦੇ? ਤੇਰੇ ਦਾਦਾ ਅਬੂ ਜਿਹੜੇ ਸੀ ਹਾਂਜੀ ਹਾਂਜੀ। ਕਿੰਨੇ ਸੀ? ਇਹ ਕਿਹੜਾ ਸਵਾਲ? ਦਾਦਿਆਂ ਦੇ ਭਰਾ ਵੀ ਦਾਦੇ ਹੀ ਤੂੰ ਆਪੇ ਹੀ ਇੱਥੇ ਕਹਿਣਾ ਹੁਣਾ ਇੱਥੇ ਬੈਠਾ, ਤੂੰ ਦਾਦੇ ਦੀ ਗੱਲ ਕਰਦਾ ਸੀ ਇੱਕ ਦਿਨ ਤੇ ਮੈਂ ਕਿਹਾ ਤੂੰ ਆ ਦੱਸਿਆ, ਤੂੰ ਕਹੋ ਮੇਰੇ ਉਹ ਵੀ ਦਾਦਾ ਹੀ ਲੱਗਾ। ਦਾਦੇ ਦਾ ਉਹ ਮੈਂ ਕਿਹਾ ਤੂੰ ਸਾਰੇ ਲੱਗੇ ਲੁੱਗੇ ਇਕੱਠੇ ਕਰਕੇ ਟੋਟਲ ਲਾ ਕੇ ਦੱਸ ਕਿੰਨੇ ਸੀ? ਯਾਰ ਕੱਢਾਂ ਕੈਲਕੂਲੇਟਰ। ਨਹੀਂ, ਮੇਰਾ ਇੱਕੋ ਹੀ ਦਾਦਾ ਸੀ, ਅਕਬਰ ਚੀਮਾ। ਤੇ ਯਾਰ ਫਰੀਦ ਹੋਰ ਪਾਸੇ ਨਾ ਤੁਰ ਯਾਰ, ਹੁਣ ਚੰਗਾ ਭਲਾ ਟਰੈਕ ਤੁਰਿਆ, ਤੂੰ ਚੀਮਾ ਵਿੱਚ ਪਾ ਲੈ। ਯਾਰ ਉਹਦੇ ਤੋਂ ਹਟ ਕੇ ਅਸੀਂ ਯੂਨਾਨ ਤੋਂ, ਸਾਡੀ ਬੇਸਿਕਲੀ ਫੈਮਿਲੀ ਸਾਰੀ ਸੀ ਯੂਨਾਨ ਤੋਂ ਆਏ। ਉਦੋਂ ਮਤਲਬ ਪਹਿਲਾ ਸਾਡਾ ਯਾਨੀ ਪੜਦਾਦਾ ਜਿਹੜਾ ਕਾਸ਼ੀ ਕਾਸ਼ੀਨਾਥ। ਦਾ ਪੜਦਾਦਾ ਨਾਲ ਜਿਹਦਾ ਨਾਮ ਕਾਸ਼ੀ ਹੈ। ਕਾਸ਼ੀਨਾਥ ਉਹ ਨਹੀਂ, ਉਹਨੇ ਕਾਸ਼ੀਨਾਥ ਨਹੀਂ, ਕਾਸ਼ੀ ਕਾਸ਼ਫ ਸੀ ਨਾਮ ਉਹਨਾਂ ਦਾ। ਜਿੰਮੀ ਤਾਂ ਨਹੀਂ ਸੀ? ਨਹੀਂ ਅੱਛਾ ਕਾਸ਼ੀ। ਪੜਦਾਦੇ ਦਾ ਨਾਮ ਸੀ ਕਾਸ਼ੀ। ਹਾਂ ਅੱਛਾ ਅੱਛਾ। ਤੇ ਉਹ ਉੱਥੋਂ ਜਦੋਂ ਯੂਨਾਨ ਤੋਂ, ਸਾਡੀ ਫੈਮਿਲੀ ਟੋਟਲੀ ਯੂਨਾਨ ਤੋਂ ਇੱਧਰ ਆਈ ਸੀ। ਉਹਨਾਂ ਦੀ ਫੈਮਿਲੀ ਸਾਡੀ ਸਾਰੀ ਇਹ ਸੀ ਕਿ ਉਦੋਂ ਮਤਲਬ ਸਾਡੀਆਂ ਟਰਾਂਸਪੋਰਟ ਦਾ ਕੰਮ ਸੀ ਨਾ। ਉਹ ਅੱਛਾ ਉੱਥੇ ਵੀ ਟਰਾਂਸਪੋਰਟ ਦਾ ਕੰਮ ਸੀ? ਹਾਂਜੀ। ਉਹ ਕਿੰਨੀਆਂ ਚੱਲਦੀਆਂ ਸੀ? ਸਾਡੇ ਸੀ ਚੱਲਦੀਆਂ ਨਹੀਂ ਸੀ, ਟਰੱਕ ਸਨ, ਡੰਬਲ ਟਰੱਕ ਤੇ ਵੈਗਨ ਟਾਈਪ ਕੋਈ ਨਹੀਂ ਸੀ? ਕੋਈ ਵੈਗਨ ਸੁਜ਼ੂਕੀ ਵੇਖਣਾ ਬਹੁਤ ਅੱਛੀ ਆਈਐਸ? 에어ਪੋਰਟ ਤੇ ਕੋਈ ਟੈਕਸੀ ਲੱਗੀ ਹੋਵੇ ਕੋਈ? ਉਦੋਂ ਦੇ 에어ਪੋਰਟ ਹੁੰਦਾ ਹੀ ਨਹੀਂ ਸੀ। 에어ਪੋਰਟ ਕਿਉਂ ਨਹੀਂ ਸੀ ਹੁੰਦੇ ਉਸਤਾਦ ਜੀ? ਜਦੋਂ ਤੁਸੀਂ ਅੱਛਾ ਹੁੰਦੇ ਸੀ? ਹਾਂਜੀ ਰੂਸ ਦੇ ਅੱਡੇ ਹੁੰਦੇ ਸਨ, 에어ਪੋਰਟ ਅੱਡਾ ਕਹਿੰਦੇ ਸਨ ਨਾ ਉਦੋਂ। ਅੱਡਾ ਲੈ ਅੱਡੇ ਤੇ ਹੀ ਹੁੰਦਾ ਸੀ। ਅੱਡੇ ਸੀ ਆਪਣੇ ਹਨਾ। ਅੱਡਾ ਖੱਡਾ। ਆਹੋ ਯਾਰ ਨਹੀਂ ਅੱਛਾ ਫਿਰ ਤੁਸੀਂ ਉੱਥੋਂ ਇੱਧਰ ਆ ਗਏ? ਸਾਡੀ ਉਧਰੋਂ ਕਨਵਰਸੇਸ਼ਨ ਹੋਈ, ਇੱਥੇ ਅਸੀਂ ਆਏ ਤੇ ਇੱਥੇ ਸਾਡੀ ਜ਼ਮੀਨ ਜਿਹੜੀ ਸੀ ਉਹ ਮਤਲਬ ਤੰਗ ਕਰਤੀ ਲੋਕਾਂ ਨੇ। ਨਹੀਂ ਖੁੱਲੇ ਕਰ ਸ਼ੁਗਲ ਕਰਨਾ ਹੋ ਤੇ ਸ਼ੁਗਲ ਕਰੀ ਜਾਓ, ਲੇਕਿਨ ਯਾਰ ਤੂੰ ਅੱਛਾ ਤੂੰ ਯੂਨਾਨ ਤੋਂ ਆਇਆ ਤੇ ਅਸੀਂ ਸ਼ੁਗਲ ਵੀ ਨਾ ਕਰੀਏ? ਇਹ ਕਿਹੜੀ ਦਲੀਲ ਹੈ ਸ਼ੁਗਲ ਦੀ? ਯਾਰ ਅੱਛਾ ਸਾਨੂੰ ਮਤਲਬ ਮੇਰਾ ਬਚਪਨ, ਮੈਨੂੰ ਦੱਸਦੇ ਨੇ ਕਿ ਮੇਰਾ ਬਚਪਨ ਜਿਹੜਾ ਸੀ, ਓਏ ਨਾ ਦੱਸੇ ਫਰੀਦ ਯਾਰ ਵੇਲਾ। ਚੱਲ ਕੁਛ ਨਹੀਂ ਹੁੰਦਾ ਯਾਰ, ਆਪਣੇ ਹੀ ਆ ਜਿਹੜੇ ਗੱਲ ਖੈਰ। ਮੈਨੂੰ ਦੱਸਦੇ ਨੇ ਕਿ ਮੇਰੇ ਦਾਦਾ ਪੜਦਾਦਾ ਹੀ ਫੌਤ ਹੋ ਗਏ ਕਾਸ਼ੀ, ਤੇ ਦਾਦਾ ਹੀ ਅਕਬਰ ਸਨ, ਅਕਬਰ ਚੀਮਾ ਸਾਹਿਬ। ਤੇ ਉਹਨਾਂ ਨੇ ਅਕਬਰ ਬਾਦਸ਼ਾਹ ਦੀ ਲੜੀ ਕਿਉਂ? ਯਾਰ ਅਕਬਰ ਚੀਮਾ ਸਾਹਿਬ ਜਦੋਂ ਮੈਂ ਪੈਦਾ ਹੋਇਆ ਨਾ ਉਸਤਾਦ ਜੀ, ਦੱਸਦੇ ਸਨ ਕਿ ਹਲਵਾਈ ਜਿਹੜੇ ਨੇ ਨਾ ਏਦਾਂ ਪੂਰੀ ਗਲੀ ਦੇ ਵਿੱਚ ਉਹਨਾਂ ਬਿਠਾਤੇ ਸੀ ਕਿ ਨਾਲੋਂ ਨਾਲ ਮਠਿਆਈ ਕੱਢੀ ਜਾਣੀ ਤੇ ਨਾਲੋਂ ਨਾਲ ਵੰਡੀ ਜਾਣੀ। ਮੈਂ ਕਹਿਣਾ ਲੱਗਾ ਜਿਹੜੇ ਹਲਵਾਈ ਸੀ ਨਾ ਸਾਰੇ ਗਾਇਬ ਹੋ ਗਏ ਮਹੱਲੇ ਚੋਂ। ਅੱਛਾ ਫੇਰ ਉਹ ਤੇ ਦਾਦਾ ਜੀ ਦਾ ਭਰਾ ਸੀ ਛੋਟਾ ਨਬੀਲ। ਨਬੀਲ? ਹਾਂ ਉਹ ਇੱਥੇ ਆਏ ਨੇ ਨਾ ਤੇ ਇੱਥੇ ਇਹਨਾਂ ਨੇ ਕੋਲ ਕਿਉਂਕਿ ਅੱਛਾ ਪਿੱਛੋਂ ਤੁਸੀਂ ਯੂਨਾਨ ਦੇ ਹੋ? ਹਾਂ ਉਹ ਨਾ ਫਿਰ ਦਾਦਾ ਜੀ ਨੇ ਤੇ ਨਬੀਲ ਤੇ ਕਾਸ਼ੀ ਜਿਹੜਾ ਸਾਡਾ ਪੜਦਾਦਾ ਸੀ, ਉਹ ਦੋਵਾਂ ਨੇ ਨਾ ਟ੍ਰੇਨ ਇੱਕ ਦਾ ਸੌਦਾ ਮਾਰ ਲਿਆ, ਇੱਥੇ ਆ ਗਏ। ਤੇ ਟ੍ਰੇਨ ਦਾ ਸੌਦਾ ਹੁੰਦਾ ਵਾ? ਓਏ ਹੁੰਦਾ ਉਸਤਾਦ ਜੀ, ਵਿਕਦੀਆਂ ਨੇ ਟ੍ਰੇਨਾਂ ਵੀ ਵਿਕਦੀਆਂ ਹੁੰਦੀਆਂ ਸੀ, ਗੱਡੀਆਂ ਕਾਰਾਂ ਉਹ ਯਾਰ ਮਕਾਨ ਦਾ ਸੌਦਾ ਹੁੰਦਾ, ਜ਼ਮੀਨ ਦਾ ਸੌਦਾ ਹੁੰਦਾ, ਜਾਨਵਰਾਂ ਦਾ। ਯਾਰ ਜਦੋਂ ਗੱਲ ਤੁਹਾਡੀ ਟ੍ਰੇਨ ਦਾ ਕਿਹੜਾ ਕਿੱਥੇ ਟ੍ਰੇਨ ਦੇ ਵਿੱਚ ਟ੍ਰੇਨ ਦੀ ਮੰਡੀ ਲੱਗੀ ਹੁੰਦੀ ਵੀ ਆਪਣੀ ਮਰਜ਼ੀ ਦਾ ਟ੍ਰੇਨ ਦਾ ਸੌਦਾ ਕਰ ਲਓ। ਉਹ ਭਾਈ ਤੁਹਾਨੂੰ ਗੱਲ ਕਿਸੇ ਦੀ ਸਮਝ ਆਇਆ ਨਹੀਂ, ਉਹਨਾਂ ਨੇ ਆਪਣੇ ਤੌਰ ਤੇ ਟ੍ਰੇਨ ਦਾ ਸੌਦਾ ਯਾਨੀ ਟ੍ਰੇਨ ਲੈ ਲਈ, ਡੀਲ ਕੀਤੀ ਡੀਲ। 4 ਬੰਦਿਆਂ ਨੇ ਰਲ ਕੇ ਆਪਣੇ ਤੌਰ ਤੇ ਲਈ ਹੈ, ਕਿਸੇ ਨੂੰ ਨਹੀਂ ਪਤਾ। ਟ੍ਰੇਨ ਲਈ ਸੌਦਾ ਮਾਰ ਲਿਆ ਵੀ ਯਾਨੀ ਸੌਦਾ ਲੈ ਲਿਆ।
ਉਸ ਤੋਂ ਬਾਅਦ ਸਾਡੇ ਕੋਲ ਸ਼ੁਕਰ ਅੱਲਾ ਦਾ ਟ੍ਰੇਨ ਚੱਲਦੀ ਸੀ, ਪੈਸੇ ਵੀ ਬਥੇਰੇ ਸਨ, ਸਾਡਾ ਹਾਲਾਤ ਮਾੜੇ ਚੰਗੇ ਆਉਂਦੇ ਰਹਿੰਦੇ ਇਹਨਾਂ ਨੇ। ਦੇ ਠੀਕ ਹੈ, ਚੱਲਦੀ ਸੀ ਪਿੱਛੋਂ, ਉਹਨਾਂ ਦੀਆਂ ਦੂਸਰੀਆਂ ਗੱਡੀਆਂ ਚੱਲਦੀਆਂ ਸੀ, ਚਲਦੀ ਵਾਲਾ ਹੀ ਕੰਮ ਇਹਨਾਂ ਨੇ ਕੀਤਾ। ਅੱਛਾ, ਚਲਤੀ ਦਾ ਨਾਮ ਗਾੜੀ। ਹਾਂ ਇਹਨੇ ਬਸ ਟ੍ਰੇਨ ਚੱਲਦੀ ਸੀ, ਬੜਾ ਸਾਥ ਦਿੱਤਾ ਟ੍ਰੇਨ ਨੇ ਇਹਨਾਂ ਦਾ। ਅੱਛਾ ਜੀ। ਫਿਰ ਵੈਸੇ ਇਹ ਗੱਲ ਗਲਤ ਆ, ਵੈਸੇ ਯਾਰ ਕੋਈ ਗੱਲ ਟ੍ਰੇਨ ਦੀ ਕਮਾਈ ਖਾਂਦੇ ਰਹੇ ਹੋ। ਉਸਤਾਦ ਜੀ ਟ੍ਰੇਨ ਨੇ ਲੋਹਾ ਰਾਸ ਆ ਜਾਏ ਨਾ ਜਿਹਨੂੰ ਤਾਰ ਦਿੰਦਾ ਹੈ। ਉਹਦੇ ਪਿੱਛੇ ਬੋਗੀਆਂ ਕਿੰਨੀਆਂ ਸੀ? ਬੋਗੀ ਯਾਰ ਉਹ ਮਤਲਬ ਬੋਗੀਆਂ ਨਹੀਂ ਹੁੰਦੀਆਂ ਪਿੱਛੇ ਡੱਬੇ। ਬੋਗੀ ਕਹਿੰਦੇ ਯਾਰ ਇਹੋ ਹੀ ਹੁੰਦਾ ਵਾ ਕਿ 9 ਬੋਗੀਆਂ ਵਾਲੀ ਟ੍ਰੇਨ ਹੁੰਦੀ ਆ, 7 ਬੋਗੀਆਂ ਵਾਲੀ ਟ੍ਰੇਨ ਹੁੰਦੀ ਆ, ਇਹਨਾਂ ਦਾ ਹਿਸਾਬ ਯਾਨੀ ਜੇ ਦੂਰ ਦੇ ਰੂਟ ਦੀ ਆ ਤੇ ਫਿਰ ਉਹਦੇ ਨਾਲ 9। ਕਾਵਾਸਾਕੀ ਦੀ ਇੱਕ ਟ੍ਰੇਨ ਆਉਂਦੀ ਸੀ, ਉਹ 11 ਬੋਗੀਆਂ ਵਾਲੀ ਸੀ, ਉਹਦੇ ਪਿੱਛੇ ਪੂਰੀ ਫੈਮਿਲੀ ਬਹਿ ਜਾਂਦੀ ਹੁੰਦੀ ਉਹਦਾ ਸੀ। ਸਪੇਅਰ ਪਾਰਟ ਨਹੀਂ ਨਾ ਸੀ ਮਿਲਦਾ। ਹਾਂ, ਉਹ ਬੰਦ ਹੋ ਗਈ ਹੁਣ। ਤੇ ਉਹ ਜਦੋਂ ਯਾਨੀ ਇਹ ਸਾਡੀ ਫੈਮਿਲੀ ਦਾ ਇੱਕ ਖਾਸਾ ਰਿਹਾ ਕਿ ਸਾਡੀ ਫੈਮਿਲੀ ਚੋਂ ਡੋਨੇਸ਼ਨ ਯਾਨੀ ਜਿਵੇਂ ਲੋਕਾਂ ਨੂੰ ਹਮਦਰਦੀ ਦੇ ਪਾਰਕ ਜਿਹੜੀ ਮੇਰੀ ਦਾਦਾ ਜੀ ਨੇ ਇੱਕ ਜਿਹੜੀ ਨਾਂ ਕੀਤੀ, ਉਹਦਾ ਨਾਮ ਆ ਚੀਮਾ ਪਾਰਕ। ਉਹ ਦਾਦਾ ਜੀ ਨੇ ਮੇਰੇ ਨੇ ਲੋਕਾਂ ਦੇ ਨਾਮ ਕੇ ਬੱਚੇ ਖੇਲਣ ਇੱਥੇ ਇੰਜੋਏ। ਅੱਛਾ, ਪਿੱਛੋਂ ਤੁਸੀਂ ਯੂਨਾਨ ਦੇ ਹੋ? ਹਾਂਜੀ ਹਾਂਜੀ। ਯੂਨਾਨ ਦੇ ਤਾਂ ਕਾਸ਼ੀ ਹੁੰਦੇ ਹੀ ਨਹੀਂ ਯਾਰ, ਇਹ ਨਾਮ ਕਿਦਾਂ ਹੁੰਦੇ ਨੇ ਯਾਰ। ਹੁਣ ਮੇਰੇ ਦਾਦਾ ਜੀ ਬਰਾਜ਼ੀਲ ਦੇ ਸੀ, ਪੜਦਾਦਾ ਜੀ। ਅੱਛਾ ਜੀ। ਹਾਂ, ਬਰਾਜ਼ੀਲ ਚ ਇਕਬਾਲ ਚੌਕ ਦੇ ਨਾਲ ਇੱਧਰ ਉਹਨਾਂ ਦੀ ਹਾਰਾਂ ਦੀ ਦੁਕਾਨ ਸੀ। ਲੈ ਹਾਂ, ਅੱਜੇ ਹੀ ਬ੍ਰਾਜ਼ੀਲ ਚ ਕਿਹੜਾ ਕਮਾਲ ਚੋਂ? ਲੈ ਬਰਾਜ਼ੀਲ ਚ ਉਹ ਅੱਜ ਤੋਂ ਹੋ ਰਿਹਾ, ਉਦੋਂ ਇਕਬਾਲ ਚੌਕ ਸੀ। ਬਰਾਜ਼ੀਲ ਚ ਇਕਬਾਲ ਚੌਕ ਸੀ, ਹਾਰਾਂ ਦੀ ਦੁਕਾਨ ਨਾਲ, ਪਾਨਾ ਸਟਰੀਟ ਦੀ ਦੁਕਾਨ ਨਾਲ, ਉਹਦਾ ਸਭਾ ਸਿਨੇਮਾ ਸੀ। ਸਭਾ ਸਿਨੇਮਾ ਸੀ ਨਾਲ ਉਹਦੇ, ਉੱਥੇ ਰਾਈ ਸਾਹਿਬ ਦੀਆਂ ਫਿਲਮਾਂ ਲੱਗਦੀਆਂ ਸੀ ਬਰਾਜ਼ੀਲ ਚ। ਆਹੋ ਉਹ ਯਾਰ, ਇਹ ਬਾਅਦ ਚ ਸ਼ਿਫਟਿੰਗ ਹੋਈ ਆ। ਫਿਰ ਮੇਰਾ ਦਾਦਾ ਉੱਥੋਂ ਨਿਕਲਿਆ, ਹਿਜਰਤ ਕੀਤੀ ਉਹਨੇ ਪੜਦਾਦੇ ਨੇ। ਅੱਛਾ ਵਜ੍ਹਾ ਉਹਦੀ ਕੀ ਸੀ? ਹਿਜਰਤ ਕੀਤੀ, ਬਾਜੀ ਵੀ ਹਿਜਰਤ ਕਰ ਲਈ। ਪਿਆਰ ਹੋ ਗਿਆ ਕਿ ਕਾਰੋਬਾਰ ਦੀ? ਨਹੀਂ, ਉਹਨੂੰ ਮਿਸਰ ਦੀ ਇੱਕ ਬਹੁਤ ਖੂਬਸੂਰਤ ਹਸੀਨਾ ਸੀ। ਉਹਦੇ ਨਾਲ ਮੇਰੇ ਪੜਦਾਦੇ ਦੇ, ਮੇਰਾ ਪੜਦਾਦਾ ਨਹੀਂ, ਮੇਰੇ ਪੜਦਾਦੇ ਦਾ ਵੀ ਪਿਓ, ਉਹਨੂੰ ਉਹਦੇ ਨਾਲ ਪਿਆਰ ਹੋ ਗਿਆ ਮਿਸਰ ਦੀ ਹਸੀਨਾ ਨਾਲ। ਉਹਨੇ ਕਿਹਾ ਵੀ ਮੈਂ ਉਹਨੇ ਆਪਣਾ ਸਾਰਾ ਹਾਰ ਹੂਰ ਵੇਚੇ, ਉੱਥੋਂ ਸਾਰਾ ਕੁਝ ਖਤਮ ਕਰਕੇ ਦੁਕਾਨ ਬੰਦ ਕਰ। ਉੱਥੋਂ ਉਹਨੇ ਭਾਜੀ ਰਕਸ਼ਾ ਕਰਾਇਆ ਸਿੱਧਾ। ਉਹਨੇ ਕਿਹਾ ਵੀ ਚੱਲ ਉਧਰ ਮਿਸਰ, ਰਕਸ਼ੇ ਤੇ। ਹਾਂ, ਰਕਸ਼ੇ ਤੇ। ਨਹੀਂ ਇੱਕ ਮਿੰਟ ਯਾਰ, ਇਹ ਕੋਈ ਗੱਲ ਬਣਦੀ ਬ੍ਰਾਜ਼ੀਲੋਂ? ਉਹ ਯਾਰ ਇੱਕ ਮਿੰਟ ਸੁਣ ਤੇ ਲੈ। ਬਰਾਜ਼ੀਲੋਂ ਸਿੱਧਾ ਰਕਸ਼ਾ ਕਰਾਇਆ ਭਾਜੀ। ਉਹਨੇ ਕਿਹਾ ਵੀ ਮਿਸਰ ਲੈ ਜਾ। ਰਸਤੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਯੂਨਾਨ ਆਇਆ, ਰਸਤੇ 'ਚ ਯੂਨਾਨ। ਅੱਛਾ, ਉਹਨੇ ਕਿਹਾ ਇੱਧਰ ਤੇਰਾ ਬਾੜ ਘਰ ਜਾਣਾ। ਯੂਨਾਨ ਚ ਰੁਕਿਆ। ਆਹ ਉਹ ਯੂਨਾਨ 'ਚ ਗਿਆ, ਉੱਥੇ ਰਾਤ ਰਿਹਾ। ਹਾਂ, ਫਿਰ ਉੱਥੋਂ ਤਾਜ਼ੇ ਪਾਣੀ ਨਾਲ ਨਹਾ ਕੇ ਤੇ ਫਿਰ ਰਕਸ਼ੇ 'ਚ ਬਹਿ ਕੇ ਤੇ ਅੱਗੇ ਮਿਸਰ। ਯੂਨਾਨ ਚ ਇਹ ਯੂਨਾਨ। ਅੱਛਾ, ਅਸੀਂ ਉਦੋਂ ਯੂਨਾਨ ਦੀ ਤੇ ਗੱਲ ਵੈਸੇ ਹੀ ਕਰਨ ਦੇ ਸੀ, ਤੁਸੀਂ ਵਿੱਚ ਯਾਰ ਉਹ ਰਾਸਤਾ ਉਧਰੋਂ ਗਏ ਯੂਨਾਨ। ਯਾਰ ਯੂਨਾਨ ਤੁਸੀਂ ਇਕੱਲੇ ਰਹਿੰਦੇ ਸੀ। ਮਿਸਰ ਪਹੁੰਚ ਗਿਆ। ਮਿਸਰ ਫਿਰ ਵਾਪਸ ਆ ਗਿਆ ਤੂੰ। ਉਹ ਆਪਣੇ ਪੜਦਾਦੇ ਦਾ ਜਿਹੜਾ ਪਿਓ, ਉਸ ਕੁੜੀ ਦੇ ਦੁਸ਼ੀ ਦਾ ਮਿਸਰ ਬਹੁਤ ਹੁਸਨ ਆ, ਏਦਾਂ ਹੀ ਉਸਤਾਦ ਜੀ, ਬਹੁਤ ਹੁਸਨ ਆ ਮਿਸਰ। ਉਹਨੇ ਜਾ ਕੇ ਉੱਥੇ ਕਿਹਾ ਵੀ ਮੈਂ ਇਹਦੇ ਨਾਲ ਵਿਆਹ ਕਰਨਾ ਵਾ। ਉਹ ਮਿਸਰੀਏ ਜਿਹੜੇ ਸੀ ਉਹ ਬੜਾ ਬਦਮਾਸ਼ ਟੈਪ ਸੀ ਉੱਥੇ। ਦਵਾਲੇ ਹੋ ਗਏ। ਹਾਂ, ਬਦਮਾਸ਼ ਟੈਪ ਸੀ। ਉਹਨਾਂ ਦਾ ਕਮੇਲਾ ਵੀ ਸੀ ਉੱਥੇ ਜਾਨਵਰਾਂ ਦਾ। ਉਹ ਛੁਰੀਆਂ ਇਹ ਉਹ ਸਾਰਾ ਕੁਝ ਚੁੱਕੀ ਫਿਰਨ। ਹਾਂ, ਉਹ ਭਾਈ ਉਹਨਾਂ ਨੇ ਫਿਰ ਬੜੀ ਲੜਾਈ ਲੜੀ ਦਾਦੇ ਦੇ, ਮੇਰੇ ਦੇ ਪਿਓ ਨੇ, ਪੜਦਾਦੇ ਦੇ ਪਿਓ ਨੇ। ਬੰਨਿਆ ਵੀ ਸੀ, ਕਹਿੰਦੇ ਬੰਨ ਲਿਆ। ਮੈਂ ਕਹਿੰਦਾ ਯਾਰ ਬਹੁਤ ਕੁਝ ਹੋਇਆ। ਖੈਰ ਉਹਨਾਂ ਨੇ ਕਿਹਾ ਵੀ ਤੇਰੀ ਹਿੰਮਤ ਆ ਵੀ ਜਵਾਨਾ। ਉਹਨਾਂ ਨੇ ਵਿਆਹ ਤੀ ਉੱਥੋਂ। ਫਿਰ ਮੇਰੇ ਪੜਦਾਦੇ ਦੀ ਯਾਨੀ ਜਿਹੜੀ ਅੰਮੀ, ਉਹ ਵਿਆਹ ਕੇ ਤੇ ਫਿਰ ਸਿੱਧਾ ਉਹਨਾਂ ਨੇ ਵਾਪਸ ਇੱਧਰ ਆ ਗਏ ਬਾਤ। ਹਾਂ, ਇੱਥੇ ਖੋੜਲਿਆਂ ਲੈ ਆਉਂਦੀਆਂ ਨਾ ਉਹਨਾਂ ਨੇ। ਤੁਹਾਡੀ ਕਿਤੇ ਨਾ ਰਿਸ਼ਤੇਦਾਰੀ ਜੀ ਆ ਸਾਡੇ ਨਾਲ, ਮਤਲਬ ਤੁਸੀਂ ਯੂਨਾਨ ਬਣਾਉਣ ਦੇ ਹੋ ਹਨਾ? ਨਹੀਂ, ਯੂਨਾਨ ਚ ਮੇਰਾ ਉਹ ਜਿਨ੍ਹਾਂ ਦੇ ਨਾਲ ਫਿਰ ਮੇਰਾ ਪੜਦਾਦਾ ਜੰਮਿਆ। ਹਾਂਜੀ, ਮੇਰਾ ਪੜਦਾਦਾ ਪੈਦਾ ਤੁਸੀਂ ਕਿੱਡੇ ਕੁ ਸੀਗੇ ਉਦੋਂ? ਮੈਂ ਉਦੋਂ 5 ਸਾਲ ਦਾ ਫਰਕ ਸੀ ਮੇਰਾ ਤੇ ਮੇਰੇ ਪੜਦਾਦੇ। ਇਹ ਪੜਦਾਦੇ ਦੀ ਗੱਲ ਕਰਨ ਡਿਆ ਵਾ ਉਹ। ਆਹੋ, ਉਹ ਤਾਂ ਕੀ ਆ, ਉਦੋਂ ਕਿਹੜਾ ਬੰਦਾ ਹੁੰਦਾ ਵਾ ਭਾਈ? ਉਹ ਹੁੰਦਾ ਵਾ। ਤੁਹਾਡੀ ਕਿੱਦਾਂ ਦੀ ਮੈਂ ਉਹਦੀ ਉਂਗਲੀ ਫੜ ਕੇ ਖੇਡਦਾ ਰਿਹਾ ਸਾਰਾ ਫੇਕ। ਉੱਥੋਂ ਫਿਰ ਚਲੇ ਮੁਲਤਾਨ ਆ ਗਏ। ਮੁਲਤਾਨੋਂ ਫਿਰ ਫੈਸਲਾਬਾਦ ਚਲੇ ਗਏ। ਠੀਕ ਆ ਜੀ। ਫਿਰ ਕਰਦੇ ਕਰਾਂਦੇ ਭਾਈ ਸ਼ੁਕਰ ਅੱਲਾ ਦਾ ਅੱਜ ਆਪਣੇ ਸੈੱਟ ਹੋ ਗਏ ਸਾਰੇ ਕਬਰਾਂ 'ਚ। ਵੈਰੀ ਗੁੱਡ ਗੱਲ ਹੈ ਜੀ। ਸਾਨੂੰ ਇੱਕ ਬਿਮਾਰੀ ਦੇ ਭਾਈ ਨੂੰ ਤੇ ਯੂਨਾਨ ਕਿੱਥੇ ਠਹਿਰੇ ਸੀਗੇ? ਯੂਨਾਨ ਯਾਰ ਮੈਂ ਦੱਸਦਾ, ਜਦੋਂ ਭਾਈ ਦੇ ਪੜਦਾਦੇ ਤੇ ਅੱਬੂ ਦਾ ਵਿਆਹ ਹੋ ਗਿਆ ਨਾ ਉਸ ਹਸੀਨਾ ਨਾਲ, ਉਹਨੇ ਕਸਮ ਪਾਤੀ ਸੀ ਕਿ ਅੱਜ ਤੋਂ ਬਾਅਦ ਤੁਸੀਂ ਯੂਨਾਨ ਨਾਲ ਨਹੀਂ ਜਾਣਾ। ਉਹ ਫਿਰ ਉੱਥੇ ਰੋਲਾ ਮੁੱਕ ਉਹ ਤਦ ਹੀ ਉਹਦੇ ਤੋਂ ਪਹੁੰਚਣ ਤੋਂ ਪਹਿਲੇ ਹੀ ਉਧਰੋਂ ਹੋ ਕੇ ਆ ਗਿਆ। ਉਹਨੇ ਕਿਹਾ ਆਖਰੀ ਵਾਰੀ ਜਾਂਦੇ ਬਾਅਦ ਇੱਧਰ ਚੋਂ ਵੀ। ਫਿਰ ਰੋਲੇ ਅੱਛਾ, ਤੂੰ ਯੂਨਾਨ ਸਟਾਪ ਗੱਲਾਂ ਕਰ ਰਿਹਾ ਵਾ। ਇੱਕ ਮਿੰਟ ਠਹਿਰ ਜਾ। ਤੁਹਾਡੇ ਦਾਦਾ ਜੀ ਦਾ ਨਾਮ ਕੀ ਸੀਗਾ? ਨਾਮ ਕੀ ਸੀਗਾ? ਸਨੀ। ਇਹ ਕੀ ਚਾਚਾ ਸਨੀ। ਇਹ ਕੀ ਸਨੀ ਕੀ ਨਾ ਹੋਇਆ? ਕਾਸ਼ੀ ਨਹੀਂ ਸੀ ਤੇਰੇ ਪੜਦਾਦੇ ਦਾ?
ਆ ਤੁਸੀਂ ਹੁਣ ਗੱਲ ਸੁਣਾਉਣ ਦੇ ਤੇ ਹੋਰ ਸਾਨੂੰ ਯਾਰ ਸੱਚੀ ਯਾਰ ਮੁੱਚੀ ਤੂੰ ਮੇਰੇ ਜਿਹੜਾ ਮੇਰੇ ਪੜਦਾਦੇ ਦਾ ਬਾਪ ਜਿਹੜਾ ਗਿਆ ਸੀ ਨਾ ਮੂਨ ਸਾਹਿਬ ਨੋਮੀ ਨੋਮੀ ਸਾਹਿਬ ਆ। ਮੇਰੀ ਗੱਲ ਸੁਣੋ, ਵਾਧੇ 'ਚ ਗੱਲ ਪੈ ਜਣੀ। ਮੈਂ ਤੁਹਾਨੂੰ ਬੇਸਿਕਲੀ ਦੱਸਾਂ ਨਾ, ਹੁਣ ਫਾਈਨਲ ਜਿਹੜਾ ਸਾਡਾ ਫੈਸਲਾਬਾਦ ਸਾਡਾ ਆਇਆ ਨਾ ਸਾਰਾ ਕਬੀਲਾ, ਉਹ ਇਸ ਤਰ੍ਹਾਂ ਆਇਆ ਕਿ ਸਾਡੇ ਇੱਥੇ ਬਿਜ਼ਨੈਸਸ ਜਿਹੜੇ ਨੇ ਸਾਰਿਆਂ ਦੇ ਉਹ ਸ਼ੁਰੂ ਹੋ ਗਏ। ਠੀਕ ਹੈ, ਮੁxtਲਫ ਬ੍ਰਾਂਚਾਂ ਨੇ, ਬਹੁਤ ਬ੍ਰਾਂਚਾਂ ਨੇ ਇਹਨਾਂ ਦੀ। ਨਹੀਂ ਉਦੋਂ ਸਾਡਾ ਇੱਥੇ ਬਿਜ਼ਨਸ ਜਦੋਂ ਸ਼ੁਰੂ ਹੋਇਆ ਨਾ ਤੇ ਸੋਨੇ ਦਾ ਕਾਰੋਬਾਰ ਸ਼ੁਰੂ ਕੀਤਾ ਸਾਡੇ ਵੱਡਿਆਂ ਨੇ। ਏਡੇ ਏਡੇ ਸੋਨੇ ਦਾ ਕਾਰੋਬਾਰ ਸੀ ਨਾ, ਬੰਦੇ ਹੁੰਦੇ ਸੀ ਹਾਂ ਤੇ ਥੱਕੇ ਕੋਈ ਕਿਤੋਂ ਉਹ ਆ ਕੇ ਤੇ ਫਿਰ ਸੋਨੇ ਦਾ ਉੱਠ ਕੇ ਤੇ ਫਿਰ ਪੌਣੇ ਦਾ। ਇਹ ਗੱਲ ਹੀ ਵੇਲਾ ਨਹੀਂ ਢਲਣ ਡਈ। ਮੈਂ ਕਹਿੰਦਾ ਸੋਨਾ ਉਹ ਯਾਰ ਜੇ ਇਹੀ ਕਾਰੋਬਾਰ ਤੁਸੀਂ ਗੁਲਾਮ ਜੀ ਕਰਦੇ ਰਹਿੰਦੇ, ਇਹ ਸੋਨੇ ਦਾ ਕਾਰੋਬਾਰ ਭਰਾਵਾ ਅਸੀਂ ਉੱਥੋਂ ਮਾਈਗ੍ਰੇਸ਼ਨ ਕਰਕੇ ਆ ਗਏ ਨਾ। ਮਾਈਗ੍ਰੇਸ਼ਨ ਕਰਕੇ ਇੱਥੇ ਆ ਗਏ ਨਾ। ਉਹ ਤਦੀ ਉੱਥੇ ਮਾਈਗ੍ਰੇਸ਼ਨ ਹੋ ਗਿਆ ਨਾ ਕੰਮ। ਉਹ ਜਿਹੜਾ ਹੁੰਦਾ ਸੀ ਕਹਿੰਦਾ ਸੀ ਇਹ ਤਾਂ ਮਾਈਗ੍ਰੇਸ਼ਨ। ਉਸਤਾਦ ਜੀ ਵੇਖ ਲਓ, ਤੁਸੀਂ ਗੱਲ ਸਿੱਧੀ ਨੂੰ ਪੁੱਠੀ ਕਰ ਦਿੰਦੇ ਯਾਰ ਹੋ। ਮਾਈਗ੍ਰੇਸ਼ਨ ਕੀ ਹੁੰਦੀ ਹੈ? ਮਾਈਗ੍ਰੇਸ਼ਨ ਮੈਂ ਤੈਨੂੰ ਦੱਸਦਾ ਕੀ ਹੁੰਦੀ। ਮਾਈਗ੍ਰੇਸ਼ਨ ਹੁੰਦੀ ਆ ਕਿਸੇ ਮਾਈ ਨੂੰ ਰੇਸ਼ਾ ਹੋ ਜਾਏ ਨਾ, ਉਹ ਕਹਿੰਦੇ ਇਹਨੂੰ ਮਾਈਗ੍ਰੇਸ਼ਨ। ਨਹੀਂ ਤਜਾਰਤ ਨੂੰ ਕਹਿੰਦੇ ਨਾ ਕਿ ਹਿਜਰਤ ਨੂੰ ਕਹਿੰਦੇ। ਨਹੀਂ ਯਾਰ ਮਾਈਗ੍ਰੇਸ਼ਨ ਕਹਿੰਦੇ ਆ ਇੱਧਰ ਉੱਧਰ ਆਣ ਜਾਣ ਨੂੰ, ਦੂਸਰੇ ਮੁਲਕਾਂ 'ਚ ਹਿਜਰਤ ਨੂੰ। ਹਿਜਰਤ ਉਹ ਜਦੋਂ ਹੋਇਆ ਤੇ ਇੱਥੇ ਜਦੋਂ ਆਏ ਨਾ, ਉਦੋਂ ਕੁਝ ਵੀ ਨਹੀਂ ਸੀ ਹੁੰਦਾ। ਇੱਥੇ ਸਾਰੀਆਂ ਫਸਲਾਂ ਹੁੰਦੀਆਂ ਸੀ। ਠੀਕ ਹੈ, ਇੱਕ ਸਾਡਾ ਘਰ ਸੀ। ਠੀਕ ਹੈ, ਤੇ ਜਾਂ ਉਹ ਕਹਿੰਦੇ ਨੇ ਉਹ ਛੱਬੇ ਘਸਾਈ ਉਹਨਾਂ ਦਾ। ਬਸ ਉਸਤਾਦ ਜੀ ਦੱਸਦੇ ਨੇ ਵੀ ਘੋੜੇ ਤੇ ਬਹਿ ਕੇ ਨਾ ਏਦਾਂ ਛੱਬਾ ਹੁੰਦਾ ਹੁੰਦਾ ਸੀ। ਏਦਾਂ ਉਹਨੇ ਦੋ ਬੰਦੇ ਜਿਹੜੇ ਨੇ ਨਾ ਇੰਜ ਮੋਢੇ ਤੇ ਹੱਥ ਰੱਖੇ ਹੁੰਦੇ ਸੀ। ਮੇਰੇ ਦਾਦੇ ਨਾਲ ਲੜਾਈ ਹੋਈ ਸੀ। ਦਾਦਾ ਮੇਰਾ ਯੂਨਾਨ 'ਚ ਵੀ ਗੁੱਜਰਾਂ ਨਾਲ ਲੜ ਕੇ ਆਇਆ ਸੀ। ਇੱਧਰ ਵਿੱਚ ਅਵਲਾ ਮਾਰਦਾ। ਉਹ ਯੂਨਾਨ 'ਚ ਗੁੱਜਰ ਬਹੁਤ ਨੇ, ਉੱਥੇ ਮੱਝਾਂ ਦਾ ਕੰਮ ਬਹੁਤ ਆ। ਉੱਥੇ ਵੀ ਗੁੱਜਰਾਂ ਨਾਲ ਲੜਾਈ ਹੋਈ ਸੀ ਤੇ ਮਾਈਗ੍ਰੇਸ਼ਨ ਕੀਤੀ ਸੀ। ਤੇ ਇੱਥੇ ਛਾਪਾ ਸੀ ਉਹਨਾਂ ਨੇ, ਗੁਜਰਾਂ ਨੇ ਇਹਨਾਂ ਨੂੰ। ਛੱਬਾ ਕਹਿੰਦੇ ਹੁੰਦੇ ਸੀ। ਘੋੜੇ ਤੇ ਬੈਠਾ ਹੁੰਦਾ ਸੀ, ਦੋ ਬੰਦੇ ਉਹਨੇ ਇੰਜ ਰੱਖੇ ਹੁੰਦੇ ਸੀ। ਉਹਨਾਂ ਦੇ ਸਿਰਫ ਮੋਢਿਆਂ ਤੇ ਹੱਥ ਰੱਖ ਕੇ ਤੇ ਉੱਥੋਂ ਉਹਨੇ ਮਛਲੀ ਫਾਰਮ ਤੋਂ ਝਾਲ ਤੀਕਰ ਉਹ ਲੈਂਦਾ ਹੁੰਦਾ ਸੀ। ਯਾਰ ਤੂੰ ਆਪਣੇ ਆਪ ਦਾ ਦੱਸ ਨਾ ਯਾਰ। ਉੱਥੇ ਰੌਲਾ ਬਣਿਆ ਨਾ। ਕਾਸ਼ੀ ਕਾਣੀਏ ਦੀ ਗੱਲ ਕਰਨ ਨੇ ਆ ਨਾ। ਆਹੋ ਉਸਤਾਦ ਜੀ ਹੁਣ ਜਿਹੜੇ ਮੇਰੇ ਦਾਦਾ ਜੀ ਸਨ ਨਾ, ਦੋ ਮੋਟਰਸਾਈਕਲਾਂ ਦੇ ਨਾ, ਉਹਨਾਂ ਨੇ ਇੱਕ ਲੱਤ ਇੱਧਰ ਰੱਖਣੀ, ਇੱਕ ਲੱਤ ਇੱਧਰ ਰੱਖਣੀ ਤੇ ਕਵਰ ਖੋਲ ਕੇ ਬੈਂਡ ਕਰਕੇ ਇੰਜ ਜਾਂਦੇ ਹੁੰਦੇ ਸੀਗੇ। ਜਿਮਨਾਸਟਿਕ ਟੈਪ। ਪੱਪ ਕੈਸਾ ਸੀ ਉਹਨਾਂ ਦਾ ਜੀ ਵਰਗਾ? ਤੇਰੇ ਦਾਦਾ ਜੀ ਹਾਂਜੀ, ਤੇ ਮਰੇ ਭਲਾ ਕਿੱਦਾਂ ਰਾਜ ਛੋਟਾ ਬੂਟਾ ਸੀ। ਅੱਛਾ ਛੋਟਾ ਜਿਹਾ ਮੈਂ ਤਾਂ ਕੀ ਦੱਸ ਰਿਹਾ ਸਾਜੀ। ਇਹ ਜਿਹੜਾ ਬਾਜ਼ਾਰ ਹੈ ਨਾ, ਅਨਾਰਕਲੀ ਬਾਜ਼ਾਰ, ਆਹੋ ਇਹ ਸਾਡੇ ਬਜ਼ੁਰਗਾਂ ਨੇ ਰੱਖਿਆ ਅਨਾਰਕਲੀ ਤੋਂ। ਉਹ ਕਿਦਾਂ ਉਹ ਮੈਂ ਦੱਸਦਾ ਵਾਂ। ਯਾਰ ਇਹਦੇ ਦਾਦਾ ਜੀ ਇੱਕ ਲੱਤ ਇੱਧਰ ਮੋਟਰਸਾਈਕਲ ਤੇ ਇੱਕ ਲੱਤ ਇੱਧਰ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਫੌਤ ਹੋ ਗਏ ਵਿਚਾਰੇ। ਕਿਦਾਂ? ਬੱਕਰੀ ਦਾ ਸਿੰਘ ਵੱਜ ਗਿਆ। ਫੇਰ ਜਾ ਰਹੇ ਸੀ ਇਹਦੇ ਦਾਦਾ ਜੀ। ਉਹ ਨਹੀਂ ਯਾਰ, ਉਹ ਸੱਚੀ ਮੁੱਚੀ ਮੈਂ ਯਾਰ ਪਲਾਸਟਿਕ ਦੇ ਪਲੇਅਰ ਸਨ। ਜਾਂਦੇ ਹੁੰਦੇ ਸੀ ਭਾਈ ਮੋਟਰਸਾਈਕਲ ਤੇ, ਇੱਕ ਲੱਤ ਇੱਧਰਲੀ ਮੋਟਰਸਾਈਕਲ ਤੇ ਇੱਕ ਇੱਧਰਲੀ, ਤੇ ਬਸ ਇਹ ਹੀ ਗਾਲਾਂ ਕੱਢਦੇ ਸੀ, ਓਏ ਉਰਾਂ ਨੂੰ ਰੱਖ, ਓਏ ਉਰਾਂ ਨੂੰ ਰੱਖ। ਨਹੀਂ ਯਾਰ, ਓਏ ਉਹਦੀ ਗੱਲ ਸੁਣਨ ਵਾਲੀ ਅਨਾਰਕਲੀ ਤੁਹਾਡੀ ਵਜ੍ਹਾ ਤੋਂ ਨਾ ਪਿਆ। ਯਾਰ ਹੁਣ ਇਹ ਤੁਸੀਂ ਮਜ਼ਾਕ ਕਰੋਗੇ, ਜੈਨੂਇਨ ਗੱਲ ਹੈ ਕਿ ਇਹ ਨਾਂ ਅਨਾਰਕਲੀ ਸਾਡੇ ਬਜ਼ੁਰਗਾਂ ਨੇ ਰੱਖਿਆ। ਉਹ ਕਿਦਾਂ ਯਾਰ, ਮੈਨੂੰ ਇਹ ਤਾਂ ਦੱਸ ਦੇ ਕਿੱਦਾਂ ਰੱਖਿਆ, ਦੱਸ। ਇਹਦੇ ਦਾਦਾ ਜੀ ਨਾ ਉੱਥੇ ਨਾਰਕਲੀ ਜੋਟਾ ਖੇਲਦੇ ਸੀ। ਉਹ ਇਹਦਾ ਦਾਦੇ ਨੇ ਭਾਈ ਕਲੀ ਮੰਗੀ, ਉਹ ਜਿੱਤ ਗਿਆ ਤੇ ਉਹਨਾਂ ਨੇ ਨਾਮ ਰੱਖਤਾ ਨਾਰਕਲੀ। ਯਾਰ ਸ਼ੁਕਰ ਕਰਨਾ ਤੁਹਾਨੂੰ। ਅਨਾਰਕਲੀ ਤੁਹਾਡੇ ਦਾਦੇ ਨੇ ਨਾਂ ਰੱਖਿਆ ਉਹਦਾ ਜਗ੍ਹਾ ਦਾ। ਅਨਾਰਕਲੀ ਤੋਂ ਮੁਤਾਸਰ ਸੀ ਨਾ, ਜਿਹੜੀ ਅਨਾਰਕਲੀ ਸੀ ਨਾ ਸ਼ਾਹਜਹਾਂ, ਉਹ ਚੁਣ ਦਿੱਤੀ ਗਈ ਸੀ ਦੀਵਾਰ 'ਚ। ਉਹਦੇ ਖੂਨ ਦੀ ਫਿਰ ਖਿੱਚ ਹੁੰਦੀ। ਮੈਂ ਤੇਰੇ ਮੁੱਕਾ ਮਾਰਨਾ ਵਾ ਖੂਨ ਨੂੰ ਖੂਨ ਦੀ। ਉਹਨਾਂ ਦਾ ਇਹ ਰੌਲਾ ਸੀ, ਉਹ ਸੀ ਅਨਾਰਕਲੀ ਨੂੰ ਸਪੋਰਟ ਕਰਦੇ। ਅਨਾਰਕਲੀ ਦੇ ਵੋਟਰ ਸਨ। ਆ ਝੂਠ ਬੋਲਣ ਦਿਆ, ਕਹਿੰਦਾ ਸਪੋਰਟਰ ਮੈਨੂੰ ਪੁੱਛੋ ਪਤਾ ਕਾਹਤੋਂ ਨਾਮ ਰੱਖਿਆ ਸੀ। ਇੱਕ ਭਾਈ ਇਹਨਾਂ ਦੀ ਕਲੀ ਸੀਗੀ, ਨਾਰ ਦਾ ਕੋਈ ਰੋਲਾ ਪੈ ਗਿਆ, ਇਹਦੇ ਦਾਦੇ ਨੇ ਕਿਹਾ ਇਹਨਾਂ ਦਾ ਨਾਮ ਰੱਖ ਦਿਓ ਨਾਰਕਲੀ। ਉਹ ਯਾਰ ਇਹ ਲੌਜੀਕ ਸਮਝ ਆ ਗਿਆ। ਸਮਝ ਆ ਕੀ ਤੁਹਾਨੂੰ ਸਹੀ, ਜਿਹੜੇ ਸ਼ਹਜ਼ਾਦਾ ਸਲੀਮ ਉਹ ਤੇਰੀ ਵਜ੍ਹਾ ਤੋਂ ਮੈਂ ਬਹੁਤ ਲਾਗੇ ਪਹੁੰਚ ਗਿਆ ਕੇਸ ਦੇ। ਬੇਸਿਕ ਤੌਰ ਤੇ ਇਹ ਮੁਗਲੀਆ ਦੌਰ ਦੀਆਂ ਗੱਲਾਂ ਨੇ। ਅਨਾਰਕਲੀ, ਸ਼ਹਜ਼ਾਦਾ ਸਲੀਮ ਸਾਹਿਬ। ਅੱਛਾ ਯਾਰ, ਤੇਰੇ ਵੈਸੇ ਪੜਦਾਦੇ ਉਧਰ ਦਗੜ ਦਾਦੇ ਨੇ ਜਿਹੜੇ ਅਨਾਰਕਲੀ ਨੂੰ ਕਿਉਂ ਚੁਣਵਾਇਆ ਯਾਰ? ਫੈਸਲਾ ਜੀ ਤੁਹਾਨੂੰ ਨਹੀਂ ਨਾ ਪਤਾ। ਹੁਣ ਸਾਡੇ ਮੇਰੇ ਦਾਦਾ ਜੀ ਕਹਿੰਦੇ ਸੀ, ਪੁੱਤਰ ਅਸੀਂ ਬਰਾਦਰੀ ਤੋਂ ਬਾਹਰ ਨਹੀਂ ਸ਼ਾਦੀ ਕਰਨੀ। ਹਜੇ ਤੱਕ ਕਰਨੀ। ਦਾਦਾ ਕਿਹੜੇ ਕਹਿੰਦੇ ਸੀ? ਮੇਰੇ ਜਿਹੜੇ ਦਾਦਾ ਜੀ ਸਾਨੂੰ ਦਾਦਾ ਦੇ ਦਾਦੇ ਜਿਹੜੇ ਅਕਬਰ ਬਾਦਸ਼ਾਹ ਸਾਹਿਬ, ਠੀਕ ਹੈ ਨਾ। ਹੁਣ ਮੇਰੇ ਅਕਬਰ ਬਾਦਸ਼ਾਹ, ਮੇਰੇ ਅੱਬੂ ਦਾ ਨਾਮ ਸੀ ਹਨੀਫ, ਦਾਦਾ ਜੀ ਦਾ ਨਾਮ ਸੀ ਮਿਰਜ਼ਾ ਅਬਦੁਰ ਰਹੀਮ, ਪੜਦਾਦੇ ਦਾ ਨਾਮ ਸੀ ਵਲਾਇਤ। ਉਸ ਤੋਂ ਬਾਅਦ ਦਗੜ ਦਾਦਾ ਹੁੰਦਾ ਕੀ ਹੁੰਦਾ ਉਸਤਾਦ ਜੀ? ਉਹਨਾਂ ਦਾ ਨਾਮ ਸੀ ਖਾਨ ਰੁਸਤਮ ਹਯਾਤ। ਅੱਛਾ, ਹਰ ਦਾਦੇ ਤੋਂ ਬਾਅਦ ਜ਼ਾਤ ਵੀ ਚੇਂਜ ਹੁੰਦੀ। ਮੇਰੇ ਦਾਦੇ ਦਾ ਬੜਾ ਪਿਆਰਾ ਨਾਮ ਕੀ? ਅਨਸ। ਆਹਾ, ਅੰਸ। ਇਹ ਤਾਂ ਨਾਮ ਵਾਕਈ ਉਸਤਾਦ ਜੀ ਹੁਣ ਨਾ ਜਦੋਂ ਫੈਸਲਾਬਾਦ ਆਏ ਸਨ ਨਾ ਅਸੀਂ, ਯਾਰ ਇਹ ਚੌਂਕ ਘੰਟਾ ਘਰ ਮੇਰੇ ਦਾਦਾ ਜੀ ਨੇ ਆਪ ਖੁਦ ਯਾਨੀ ਕਿ ਬਣਵਾਇਆ ਸੀਗਾ। ਯਾਰ
ਬਾਜ਼ਾਰ 8 ਬਾਜ਼ਾਰ ਜਿਹੜੇ ਇੱਥੇ ਨਾ ਐਵੇਂ 2 ਮਿੰਟ ਘਰ ਹੁੰਦਾ ਸੀ, ਇਹਦੇ ਦਾਦਾ ਜੀ ਨੇ 58 ਮਿੰਟ ਕੋਲੋਂ ਪਾ ਕੇ ਉਹਨੂੰ ਘੰਟਾ ਘਰ ਕਰਤਾ। ਨਹੀਂ ਮੇਰੇ ਦਾਦਾ ਜੀ ਨੇ ਵਿੱਚ ਖੁਦ ਆਪ ਹੀ ਨਹੀਂ ਕਿ ਵਿੱਚ ਸ਼ਮੂਲੀਅਤ ਇਖਤਿਆਰ ਕੀਤੀ ਸੀ। ਗੁੰਮਟੀ ਤੇਰੀ ਦਾਦੀ ਦੀ ਵਜ੍ਹਾ ਤੋਂ ਬਣੀ ਨਾ। ਨਹੀਂ ਯਾਰ, ਇਹ ਆ ਕੇ ਸਾਰੇ ਉੱਥੇ ਇਹਦੀ ਵਾਲਦਾ ਆ ਕੇ ਨਾ, ਸਾਡੀ ਮਾਂ, ਉਹ ਸਭ ਤੋਂ ਪਹਿਲੇ ਇੱਕ ਬਾਜ਼ਾਰ 'ਚ ਵੜੀ ਤੇ ਉਹਦਾ ਫਿਰ ਨਾਂ ਉਸ ਤੋਂ ਬਾਅਦ ਪੈ ਗਿਆ ਅੰਮੀਪੁਰ ਬਾਜ਼ਾਰ। ਨਹੀਂ ਤੂੰ ਆਪਣੇ ਦਾਦਾ ਜੀ ਨੂੰ ਕਹਿਣਾ ਸੀ ਘੇਟਾ ਘਰ ਏਡੀ ਟੋਰੀ ਜਗ੍ਹਾ ਤੇ ਬਣਾਤਾ, ਤੇਰਾ ਮਕਾਨ ਕਿੱਥੇ ਬਣਾ ਹੈ? ਉਹ ਯਾਰ ਮਕਾਨ ਤੇ ਸਾਡਾ ਮੇਰਾ ਮਕਾਨ ਐਡਾ ਖੂਬਸੂਰਤ ਸੀ 9 ਮਰਲੇ ਦਾ, ਤੇ ਨਸੀਮ ਸਾਦਕ ਸਾਹਿਬ ਨੇ ਢਾਇਆ ਸੀ ਸੜਕਾਂ ਖੁੱਲੀਆਂ ਕਰਨ। ਅੱਲਾ ਉਹਨਾਂ ਦਾ ਭਲਾ। 9 ਮਰਲੇ ਚ ਢਾਣਾ ਉਹਨੇ ਜ਼ੁਲਮ ਕੀਤਾ, ਵੈਸੇ ਗਲਤ ਗੱਲ ਹੈ 9 ਮਰਲਿਆਂ ਚ। ਹਾਂਜੀ ਉਹ ਯਾਰ ਕੁਝ ਨਹੀਂ ਹੁੰਦਾ। ਜਿਹੜਾ ਪੁਆਣਾ ਬਾਜ਼ਾਰ ਦਾ ਉਸਤਾਦ ਜੀ ਪਤਾ ਤੁਹਾਨੂੰ? ਪੁਆਣਾ ਬਾਜ਼ਾਰ ਯਾਰ ਉਹਨੇ ਢਾਇਆ ਏਦਾਂ ਵਾ ਕਿ ਇਹ ਜਿੱਥੇ ਇਹਨਾਂ ਦਾ ਵਿਹੜਾ ਸੀ ਨਾ, ਵਿਹੜੇ 'ਚ ਰੋਡ ਬਣ ਗਿਆ। ਇਹ ਕਿਤੇ ਰਾਤ ਨੂੰ ਅੰਦਰ ਸੁੱਤਾ ਵਾ, ਸਵੇਰੇ ਆਪਣੀ ਲੰਗੜਾਈ ਲੈ ਕੇ ਬਾਹਰ ਆਇਆ, ਮਤਲਬ ਅੱਗੋਂ ਰਕਸ਼ੇ ਨੰਗਨ ਦੇ ਵਿਹੜੇ 'ਚ ਉਹਨੇ ਏਡੀ ਸਪੀਡ ਨਾਲ ਬਣਾਇਆ ਰੋਡ। ਅੱਛਾ ਇੱਕ ਵਾਰੀ ਉਸਤਾਦ ਜੀ ਮੈਨੂੰ ਕਾਲ ਕਰਕੇ ਕਹਿੰਦੇ, ਮੈਂ ਕਿਹਾ ਉਸਤਾਦ ਜੀ ਕਿੱਥੇ ਹੋ? ਕਹਿੰਦੇ ਮੈਂ ਤੇਰੇ ਵਿਹੜੇ 'ਚ ਖਲੋਤਾ ਵਾ। ਸੜਕ ਤੇ ਖਲੋਤੇ ਇਹਨਾਂ ਮੈਂ ਦੱਸਿਆ, ਮੈਂ ਕਿਹਾ ਇੱਥੇ ਵਿਹੜਾ ਹੁੰਦਾ ਸੀ ਸਾਡਾ। ਇਹਦੇ ਛੋਟੇ ਭਰਾ ਦੀ ਉਹਨਾਂ ਨੇ ਵਿਆਹ ਕੀਤਾ ਤੇ ਕਹਿੰਦੇ ਮਸੈਰੀ ਕਿੱਥੇ ਲਾਉਣੀ? ਕਹਿੰਦਾ ਸੜਕ ਦੀ ਨੁੱਕਰ ਤੇ ਲਾ ਕੇ। ਨਹੀਂ ਹਾਲੇ ਵੀ ਕਿੰਨਾ ਬਚ ਗਿਆ, 3 ਮਰਲੇ ਰਹਿ ਗਿਆ ਸਾਡੇ ਤੇ। ਸਾਡਾ 19 ਮਰਲੇ ਉਸਤਾਦ ਜੀ। ਹੈ ਕਿਹੜਾ? ਮਰਲਾ 9 ਮਰਲੇ ਸੀ ਨਾ, ਤੇ 5 ਮਰਲੇ ਟੱਟ ਗਏ। ਹਾਂ ਤੇ 19 ਰਹਿ ਗਿਆ। ਨਹੀਂ 4 ਮਰਲੇ ਰਹਿ ਗਏ। ਯਾਰ ਨਾਜ਼ਰੀਨ ਨਾ ਕੌਣ ਤੁਸੀਂ ਗੁੱਸਾ ਨਾ ਕਰਿਆ ਕਰੋ। ਪਤਾ ਕੀ ਗੱਲ ਹੁਣ ਉਸਤਾਦ ਜੀ, ਮੈਂ ਸਾਂਭਿਆ ਨਹੀਂ ਦਾਦੇ ਪੜਦਾਦੇ ਉਹਨਾਂ ਨੇ। ਹਾਂਜੀ ਰੁਪਈਆ ਨਹੀਂ ਉਹਨਾਂ ਨੇ ਸਾਂਭਿਆ, ਤਲਕ ਬਣਾਏ। ਵੈਰੀ ਗੁੱਡ ਵੈਰੀ। ਠੀਕ ਹੈ ਨਾ? ਉਹਨਾਂ ਨੇ, ਕਿਉਂਕਿ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਬੇਟਾ ਰੁਪਈਆ ਪੈਸਾ ਇਹ ਉਹ ਸਾਰਾ ਕੁਝ ਇੱਥੇ ਰਹਿ ਜਾਣਾ, ਆਪਣੀ ਗਿਰਫਤ ਮਜ਼ਬੂਤ ਤਲਕ ਰੱਖੋ। ਨਾਲ ਲੈ ਜਾਣੇ। ਨਹੀਂ ਉਸਤਾਦ ਜੀ, ਉਹ ਵੀ ਤੇ ਇੱਥੇ ਰਹਿ ਜਾਣੇ। ਗਿਰਫਤ ਮਜ਼ਬੂਤ ਰੱਖੋ। ਅੱਛਾ, ਇਹ ਯਾਨੀ ਤੇਰੇ ਪੁਰਖਾਂ ਦੀ ਡਾਇਲੌਗ ਆ, ਗਿਰਫਤ ਮਜ਼ਬੂਤ ਵਾਲਾ। ਪੁਰਖਾਂ ਨੇ ਕਿਹਾ ਸੀ ਕਿ ਆਪਣੀ ਗਿਰਫਤ ਫਰੀਦ ਸਾਹਿਬ ਇੰਨੀ ਕੁ ਮਜ਼ਬੂਤ ਰੱਖੋ ਤੁਸੀਂ, ਕਿ ਜਿਵੇਂ ਅਮਾਨ ਸਾਹਿਬ ਨੇ ਕਿਹਾ ਕਿ ਦੁਨੀਆ ਉੱਤੇ ਰੱਖ ਫਕੀਰਾ ਐਸਾ ਬੈਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਨਾ ਹੋਵੇਂ ਤੇ ਰੋਣ। ਇਹ ਬਾਬਾ ਫਰੀਦ ਸਰਕਾਰ ਨੇ ਅੱਛਾ, ਤੁਸੀਂ ਮਾਨ ਉਸ ਸਾਹਿਬ ਤੋਂ ਬਾਅਦ ਸੁਣਿਆ। ਮਾਨ ਸਾਹਿਬ ਕੋ ਸੁਣਿਆ ਹੋਏਗਾ ਨੇ। ਫੈਸਲ, ਮੇਰਾ ਸਵਾਲ ਉੱਥੇ ਹੀ ਹੈ, ਤੇਰੀ ਪਦੈਸ਼ ਕਿੱਥੇ ਦੀ ਹੈ? ਲੈ ਉਧਰੋਂ ਇੱਧਰ ਆ ਗਈ ਯਕਦਮ ਹੀ। ਉਹ ਯਾਰ ਉਹਨੂੰ ਵੀ ਪੁੱਛ ਲੈਣੇ, ਤੂੰ ਦੱਸ ਨਾ ਤੇਰੀ ਪਦੈਸ਼ ਕਿੱਥੇ ਦੀ ਹੈ? ਇਹ ਮੁਆਮਾ ਹੱਲ ਕਰੋ। ਮੇਰੀ ਗੱਲ ਸੁਣੋ, ਪਤਾ ਕੀ ਗੱਲ, ਮੈਂ ਇੱਥੇ ਨਾ ਦੱਸਦਾ ਨਹੀਂ ਉਸਤਾਦ ਜੀ, ਪਤਾ ਕੀ ਟੋਣੇ ਛੋਣੇ ਬਹੁਤ ਹੁੰਦੇ ਹੈਗੇ ਨੇ, ਨਾ ਮੇਰੇ ਅਸਲ ਨਾਮ ਦਾ ਕਿਸੇ ਨੂੰ ਪਤਾ ਹੈ, ਨਾ ਮੇਰੇ ਦੱਸਿਆ ਨਾ ਪੁਰਖਾਂ ਨੇ। ਵੈਸੇ ਜੇ ਤੁਸੀਂ ਪੁੱਛੋ, ਤੁਸੀਂ ਉਸਤਾਦ ਜੀ ਕਹਿਣ ਅਸੀਂ ਮਿਸਰੀ ਹੈ, ਮਿਸਰ ਦੇ ਯਾਨੀ ਕਿ ਹੈ ਵੀ ਮੇਰੀ। ਯਾਰ ਆ ਦੇਸੀ ਹੋ ਜਿਹੜਾ ਨਾਲ ਬੈਠਾ। ਲੋ ਸਰ ਜੀ, ਇਹ ਹੁਣ ਨਿਕਲੇਗਾ ਤਲਕ, ਉਹ ਤੁਹਾਡਾ ਪਰਦਾਦਾ ਨਹੀਂ ਸੀ ਰਕਸ਼ਾ ਕਰਾ ਕੇ ਗਿਆ। ਉਹ ਜਿਹੜੀ ਮਿਸਰ ਨੇ ਸੀ ਤੁਹਾਨੂੰ ਔਰਤ ਮਿਲੀ। ਜਨਾਨ ਨਹੀਂ ਦਾਦਾ ਜੀ। ਨਹੀਂ ਹੁਣ ਪਲੀਜ਼ ਯਾਰ, ਦਾਦਾ ਮੇਰਾ ਉੱਥੇ ਦਾ ਸੀ। ਮਿਸਰ ਨੂੰ ਨਾ ਉਸਤਾਦ ਜੀ, ਹੁਣ ਤੁਹਾਡੀ ਮਿਹਰਬਾਨੀ ਹੈ, ਜਿਹੜੀ ਸੱਚਾ ਵਾਕਿਆ ਹੋਇਆ ਨਾ, ਮਿਸਰ ਜਿਸ ਔਰਤ ਲਈ ਗਿਆ ਯਾਰ ਸੀ। ਮਿਸਰ ਦੇ ਨਾਲ ਇੱਕ ਰਿਆਸਤ ਸੀ ਕੈਲੀਫੋਰਨੀਆ। ਚਲੋ ਓ ਯਾਰ ਮੇਰੇ ਮੇਰੇ ਨਾਨੇ ਦੇ ਜਿਹੜਾ ਨਾਨਾ ਸੀ ਨਾ, ਮੇਰੇ ਨਾਨਕੇ ਮੂਨ, ਚਲੋ ਠੀਕ ਹੈ ਉਹ ਭਾਈ। ਮਾਲਟੇ 'ਚ ਰਹਿੰਦੇ ਸੀ। ਅੱਛਾ, ਹਾਂ, ਮਾਲਟਾ ਮੁਲਕ ਆ, ਯੂਰਪ ਚ। ਹਾਂ ਮਾਲਟਾ। ਤੇ ਦਾਦਾ ਜੀ ਮਾਲਟੇ ਦੇ ਰਹਿائش ਪਜ਼ੀਰ ਸੀ। ਅੱਛਾ, ਦਾਦਾ ਜੀ ਦੇ ਬਾੜੀ 'ਚ ਰਹਿੰਦੇ ਹੋਣੇ। ਨਹੀਂ ਉਹ ਯਾਰ ਮਾਲਟਾ ਮੁਲਕ ਆ। ਮਾਲਟਾ ਕਿਹੜਾ ਮੁਲਕ ਹੋਇਆ? ਯਾਰ ਉਹਦੀ ਇੱਕ ਰਿਆਸਤ ਹੈਗੀ ਛਿੱਲੜ, ਉੱਥੇ ਰਹਿੰਦੇ ਸੀ। ਅੱਛਾ, ਮਾਲਟੇ 'ਚ ਰਹਿੰਦੇ ਸੀ। ਮਾਲਟੇ 'ਚ ਰਹਿੰਦੇ ਸੀ। ਮਾਲਟੇ ਤੋਂ ਅਸੀਂ ਹਿਜਰਤ ਕੀਤੀ ਤੇ ਨਹੀਂ ਮਾਲਟੇ 'ਚੋਂ ਹਿਜਰਤ ਕਰਕੇ ਜਿੱਥੋਂ ਮਰਜ਼ੀ ਹਿਜਰਤ ਕਰਨਾ, ਪਰ ਰਾਤ ਯੂਨਾਨ ਲੈ ਕੇ ਜਾਣਾ। ਮਿਹਰਬਾਨੀ ਤੁਹਾਡੀ। ਉੱਥੇ ਹੀ ਮੈਂ ਲੱਥਣਾ ਸੀ, ਸਬਰ ਤੇ ਕਰਦਾ ਸੀ। ਉਹ ਪੜਨਾਨੇ, ਮੇਰੇ ਦਾ ਪੜਨਾਨਾ ਜਿਹੜਾ ਉੱਥੋਂ ਹਿਜਰਤ ਕਰਕੇ ਤੁਰਿਆ, ਰਸਤੇ 'ਚ ਆਇਆ ਯੂਨਾਨ, ਉਹਨੇ ਰਕਸ਼ੇ ਵਾਲਿਆਂ ਨੂੰ ਕਿਹਾ ਇਹਨੂੰ ਮੋੜ। ਉਹ ਯਾਰ ਇਹ ਕੋਈ ਗੱਲ ਨਾ, ਭਲਾ ਤੁਸੀਂ ਸੁਬਾਹ ਨੂੰ ਨਹਾ ਧੋ ਕੇ ਉਹ ਜਦੋਂ ਦਰਵਾਜ਼ੇ ਅੱਗੇ ਪਹੁੰਚੇ, ਅੱਗੇ ਤਾਲਾ ਲੱਗਾ ਸੀ, ਉਹਨੇ ਨਾਲ ਦੇ ਨੂੰ ਕਿਹਾ ਕਿੱਧਰ ਗਏ? ਉਹਨੇ ਕਿਹਾ ਜੀ ਇਹ ਮਕਾਨ ਛੱਡ ਗਏ। ਮਾਈਗ੍ਰੇਸ਼ਨ ਤੁਸੀਂ ਮਾਈਗ੍ਰੇਸ਼ਨ ਕੀਤਾ ਨਾ? ਉਹਨੇ ਕਿਹਾ ਮਕਾਨ ਕੋ ਛੱਡ ਕੇ? ਉਹਨੇ ਕਿਹਾ ਭਾਈ ਮਾਈਗ੍ਰੇਸ਼ਨ ਤੇ ਹੋ ਗਈ ਸੀ। ਉਹਨਾਂ ਨੇ ਕਿਹਾ ਜੀ ਉਹ ਮਾਈਗ੍ਰੇਸ਼ਨ ਹੋ ਗਈ ਦੀ ਵਜ੍ਹਾ ਤੋਂ ਚਲੇ ਗਏ ਖਰ ਕੇ। ਮੇਰੇ ਨਾ ਦਾਦਾ ਜੀ ਜਦੋਂ ਗਏ ਨਾ ਉਧਰ ਲਾਈਆਬਾਦ ਵਾਲੀ ਸਾਈਡ ਤੇ, ਯਾਰ ਫੈਸਲਾ ਆਰਾਮ ਨਾਲ। ਤੈਨੂੰ ਮੈਂ ਕਿਹਾ ਹੀ ਨਹੀਂ, ਫੈਸਲ ਬਸ ਕਰ ਯਾਰ। ਤੈਨੂੰ ਮੈਂ ਕਿਹਾ ਹੀ, ਤੈਨੂੰ ਕੁਝ ਕਿਹਾ? ਗੁੰਡੀ ਜਦੋਂ ਮੇਰੀ ਹੈ ਰਿਸ਼ਤੇਦਾਰ ਆ। ਯਾਰ ਬਸ ਗੁੰਮਟੀ ਤੇਰੀ ਕੀ ਲੱਗਦੀ ਹੈ? ਉਹ ਕਹਿੰਦਾ ਮੇਰੀ ਰਿਸ਼ਤੇਦਾਰ ਹੈ ਭਾਈ। ਚਲੋ ਤੂੰ ਕਿਦੋਂ ਕਿਹਾ ਮੇਰੀ ਰਿਸ਼ਤੇਦਾਰ ਹੈ? ਇਹਨੇ ਕਿਹਾ ਦਾਦੀ ਦੇ ਨਾਂ ਤੋਂ ਬਣੀ ਏ। ਹਾਂ, ਦਾਦੀ ਦੇ ਨਾਂ ਤੋਂ ਬਣੀ, ਤੇ ਇਹਦਾ ਮਤਲਬ ਗੁੰਮਟੀ ਰਿਸ਼ਤੇਦਾਰ कहते। ਅਨਾਰਕਲੀ ਵੀ ਤੂੰ ਕਿਹਾ ਰਿਸ਼ਤੇਦਾਰ? ਅਨਾਰਕਲੀ ਤੇ ਮੈਂ ਦੱਸਿਆ ਵਾ ਵੀ ਅਨਾਰਕਲੀ ਜਿਹੜਾ ਮੇਰੇ ਦਾਦਾ ਜੀ ਨੇ, ਪੜਦਾਦਾ ਜੀ ਨੇ ਮੇਰੇ ਨੇ, ਉਹਨਾਂ ਨੇ ਇਸ ਸੋਗ 'ਚ ਬਣਾਇਆ ਸੀ, ਨਾਂ ਰੱਖਿਆ ਸੀ ਕਿ ਉਦੋਂ ਅਨਾਰਕਲੀ ਨਾਲ ਜ਼ੁਲਮ ਹੋਇਆ ਸੀ। ਠੀਕ ਹੈ, ਉਸ ਵਜ੍ਹਾ ਤੋਂ। ਤੁਹਾਡੀ ਕੋਈ ਗੁਜਰਾਂ ਦੀ ਕੋਈ ਹਿਸਟਰੀ, ਕੋਈ ਮੱਝਾਂ ਦੀ ਕੋਈ ਗੱਲਬਾਤ?
ਕੋਈ ਮੈਨੂੰ ਇਹਨਾਂ ਦੀ ਸੁਣ ਕੇ ਤੇ ਆਪਣੀ ਵੀ ਭੁੱਲ ਗਈ, ਝੂਠ ਮਾਰੀ ਜਾਂਦੇ ਨਾਲ। ਆਪਣੀਆਂ ਮੱਝਾਂ ਦਾ ਵੀ ਤੇ ਕੁਝ ਦੱਸ। ਮੇਰੇ ਨਾ ਇਹ 10,000 ਅਸੀਂ ਰੱਖਿਆ ਹੀ ਨਹੀਂ, ਐਜੂਕੇਟਡ ਲੋਕ ਆ, ਪ੍ਰੋਫੈਸਰ ਮੇਰਾ ਭਰਾ ਵਾ, ਮੈਂ ਵੀ ਪੜਿਆ, ਦੂਸਰੇ ਸਾਰੇ ਅਸੀਂ ਐਜੂਕੇਸ਼ਨ ਨਾਲ ਚੱਲ ਗਏ। ਮੇਰੀ ਗੱਲ ਸੁਣ ਲੈ, ਤੁਸੀਂ ਤਾਜ ਮਹਿਲ ਵੀ ਬਣਾ ਲਓ ਨਾ ਤੇ ਬਾਹਰ ਮੱਝ ਬੰਨੀ ਹੁੰਦੀ ਆ, ਤੁਹਾਡੀ ਮਿਹਰਬਾਨੀ, ਇਹ ਝੂਠ ਨਾ ਬੋਲੋ। ਉਹ ਵਕਤ ਅੱਛਾ ਵੈਸੇ ਤੁਸੀਂ ਛੋਟੇ ਹੁੰਦੇ ਕਿਤੇ ਗੁੱਜਰ ਕੋਈ ਮਹੱਲੇ 'ਚ ਮਤਲਬ ਜਿੱਦਾਂ ਜੈਨੂਅਨ ਮੱਝਾਂ ਵਾਲੇ ਗੁੱਜਰ ਆ ਜਾਂ ਜ਼ਾਤ ਦੇ ਸਿਰਫ ਗੁੱਜਰੋ ਮੱਝਾਂ ਵਾਲਾ ਕੰਮ ਨਹੀਂ ਮੱਝਾਂ ਕੀਤਾ? ਨਹੀਂ ਹੈ ਸਾਡੇ ਕੋਲ, ਸਾਡੇ ਘਰ ਨਹੀਂ ਹੈ ਨਹੀਂ, ਮਤਲਬ ਅੱਜ ਤੋਂ 20-30 ਸਾਲ ਪਹਿਲੇ ਸਾਡੇ ਘਰ ਚ ਨਹੀਂ ਸੀ ਹੈ, ਮਤਲਬ ਮੇਰੇ ਦਾਦੇ ਕੋ ਵੀ ਨਹੀਂ ਤਾਇਆ ਜੀ ਕੋਲ ਹੈ ਸੀ, ਬਸ ਉਹ ਉਦੋਂ ਹੈ ਸੀ, ਅਸੀਂ ਨਹੀਂ ਸੀ ਹੈ। ਤੈਨੂੰ ਦੁੱਧ ਚੋਣਾ ਹੁੰਦਾ? ਨਹੀਂ ਉਹ ਯਾਰ ਤੂੰ ਇਹਦੇ ਸ਼ਰਮਾਨ ਕਿਉਂ ਡਿਆ? ਇਹ ਕਿਹੜਾ ਗੁੱਜਰ ਆ? ਮਾਰੇ ਕਾਫਰ ਰੱਖਦੇ ਮੱਝਾਂ ਦੀ ਕਿਹੜੀ ਗੱਲ? ਨਹੀਂ ਦੁੱਧ ਕਿਹਨੂੰ ਚੋਣਾ ਹੁੰਦਾ ਘਰ ਚੋਂ? ਕਿਸੇ ਨੂੰ ਕੋ ਵਾਲਦ ਸਾਹਿਬ ਨੂੰ? ਵਾਲਾ ਸਾਹਿਬ ਨੂੰ। ਹਾਂਜੀ, ਦੁੱਧ ਦਾ ਕਾਰੋਬਾਰ ਮੇਰੇ ਅੱਬੂ ਕਰਦੇ ਰਹੇ ਆ। ਅੱਛਾ ਹਾਂਜੀ, ਉਹ ਇੱਥੋਂ ਯੂਨੀਵਰਸਿਟੀ ਆਫ ਐਗਰੀਕਲਚਰ ਦਾ ਠੇਕਾ ਅੱਛਾ, ਉਹਨਾਂ ਕੋਲ ਸੀ। ਉਹਨਾਂ ਦਾ ਉਹ ਹਿਸਾਬ ਹੋਇਆ ਜਿਹੜਾ ਕਹਿੰਦਾ ਨਹੀਂ ਮੱਝ ਦੁੱਧ ਚਿੱਟਾ ਹੁੰਦਾ ਤੇ ਕੱਟਾ ਕੋ ਕਾਲਾ ਹੁੰਦਾ, ਇਹਨੂੰ ਦੁੱਧ ਤੇਰਾ ਉਹ ਹਿਸਾਬ ਹੋਇਆ। ਇਹਨੂੰ ਦੁੱਧ ਨਹੀਂ ਚੋਣਾ ਹੁੰਦਾ, ਉਦਾਂ ਬੰਦਿਆਂ ਨੂੰ ਚੋਣਾ ਹੁੰਦਾ ਇਹਨੂੰ। ਅੱਛਾ ਇਹ ਡੇਲੀ ਦਾ ਦੁੱਧ ਕਿੰਨਾ ਕੁ ਲੱਗਦਾ ਸੀ? ਕਿੱਥੇ ਵੇਖਦਾ ਸੀ ਉਹ ਕਹਿੰਦਾ ਦੁੱਧ ਦਾ ਕਾਰੋਬਾਰ ਸੀ, ਇਹਨੂੰ ਉਹ ਕਹਿਣ ਹੋਟਲ ਜੋਗੇ ਚ ਇੱਕ ਜਿਹੜੀ ਸਿਹਤਮੰਦ ਮੱਝ ਆ ਕਿੰਨਾ ਦੁੱਧ ਦੇ ਦਿੰਦੀ ਆ ਇੱਕ ਟਾਈਮ? ਉਹਦੀ ਖੁਰਾਕ ਤੇ ਮੁਨਹਸਰ ਹੁੰਦਾ ਵਾ, 6 ਕਿਲੋ ਵਾਲੀਆਂ ਵੀ ਹੁੰਦੀਆਂ ਜਿਹੜੀਆਂ ਮਾੜੀਆਂ ਮੱਝਾਂ ਵਾ, 8-10 ਕਿਲੋ 12 ਕਿਲੋ ਵੀ। ਅੱਛਾ ਕਈ ਵਿੱਚ ਮਾਈਗ੍ਰੇਸ਼ਨ ਵੀ ਹੋ ਗਈਆਂ। ਮਾਈਗ੍ਰੇਸ਼ਨ ਆ ਹੋ ਜਾਂਦਾ। ਤੈਨੂੰ ਮੈਂ ਕੀ ਕਿਹਾ ਵਾ? ਕੀ ਗਿਆ? ਜਿਹੜੀ ਮੱਝ ਕੋਈ ਮਾਈਗ੍ਰੇਸ਼ਨ ਹੋ ਜਾਂਦੀ ਆ ਉਹ 2.5-3 ਕਿਲੋ ਰਹਿ ਜਾਂਦੀ ਆ। ਉਹ ਫਿਰ ਕਸਾਈਆਂ ਨੂੰ ਵੇਚਦੇ ਦੇ ਆਹੋ ਮਾਈ। ਚਲੋ ਵੀ ਸੋਨੇ ਦਾ ਕਾਰੋਬਾਰ ਵੀ ਸ਼ੁਰੂ ਕਰ ਲੈਂਦੇ ਹੋ। ਬੜੇ ਬੜੇ ਸੋਨੇ। ਅੱਛਾ ਹੋਰ ਫਿਰ ਫਰੀਦ? ਉਦੋਂ ਤੋਂ ਬਾਅਦ ਸਾਨੂੰ ਅਸੀਂ ਬਚਪਨ ਜਿਹੜਾ ਆਪਣਾ ਬੜਾ ਅੱਛਾ ਗੁਜ਼ਾਰਿਆ ਸਾਡੇ। ਮੈਂ ਗੁਜ਼ਾਰ ਨਹੀਂ, ਹੋਰ ਤੁਸੀਂ ਤੇ ਮੈਂ ਕਹਿੰਦਾ ਘੱਟ ਗੁਜ਼ਾਰਿਆ। ਤੁਹਾਨੂੰ ਤੇ ਸ਼ੈਨਸ਼ਾਹ ਹੋਣਾ ਚਾਹੀਦਾ ਸੀ ਬਚਪਨ ਚ। ਭਾਈ ਰੁਪਈਆ ਤੁਹਾਡੇ ਕੋਲ ਹੋਣਾ ਚਾਹੀਦਾ ਸੀ। ਸਹੀ ਗੁਜ਼ਾਰਨਾ ਇਹਨਾਂ ਨੇ। ਜਿਹੜੀ ਬੇਸਿਕਲੀ ਸਾਡੀ ਸਾਖਤ ਹੈ ਨਾ ਅਸਲ, ਉਹ ਇਹ ਵਾ ਕਿ ਅਸੀਂ ਆਪਣੀ ਫੈਮਿਲੀ ਦੇ ਵਿੱਚ ਲੋਹਾਰਾ ਕੰਮ ਕਰਦੇ ਸੀ। ਠੀਕ ਹੈ, ਯਾਨੀ ਲੋਹਾਰੇ ਤੋਂ ਮੁਰਾਦ ਕਿ ਲੋਹੇ ਨਾਲ ਸਾਡੇ ਜਿਹੜੇ ਸਾਡੇ ਵੱਡੇ ਸਨ ਮੁੰਸਲਿਕ ਸਨ। ਹਾਂ ਅੱਛਾ ਲੋਹੇ ਦਾ ਕੰਮ ਕਰਦੇ ਸੀ। ਲੋਹੇ ਦਾ ਸਖਤ ਕੰਮ ਕਰਨਾ ਸਾਨੂੰ ਉਹਦੇ ਚ ਮਿਹਨਤ ਚ ਜਿਹੜਾ ਸਾਨੂੰ ਲੱਗਦਾ ਸੀ ਕਿ ਕਸ਼ਕੋਲ ਬਣਾਉਂਦੇ ਸੀ, ਕਸ਼ਕੋਲ ਲੋਹੇ ਦੇ। ਉਹ ਤਾਂ ਪਹਿਲੇ ਹੀ ਇਹਨਾਂ ਦੇ ਕਸ਼ਕੋਲ ਹੈ ਸੀ। ਉਹ ਇਹ ਤਾਂ ਮੁਗਲਾਂ ਦਾ ਕੰਮ ਲੋਹੇ ਦਾ ਬਰੇ। ਅੱਛਾ ਭਾਈ ਇਹਨਾਂ ਦਾ 골ਡ ਦਾ ਕੰਮ, ਸੋਨੇ ਦਾ। ਯਾਰ ਅੱਛਾ ਫਿਰ ਤੁਸੀਂ ਕੀ ਉਹ ਬਣਾਉਂਦੇ? ਲੋਹੇ ਦਾ ਕੰਮ ਅਸੀਂ ਸ਼ੁਰੂ ਕੀਤਾ ਯਾਨੀ ਵੱਡੇ ਕੜਾਏ ਨਹੀਂ ਜਿਹੜੇ ਹੁੰਦੇ ਸੀ ਉਹ ਉਦੋਂ ਵੱਡੇ ਕੜਾਇਆਂ 'ਚ ਜਿਨ੍ਹਾਂ 'ਚ ਪੱਤ ਪੱਕਦੀ ਹੁੰਦੀ ਸੀ ਗੁੜ ਦੀ, ਠੀਕ ਆ, ਵੱਡੇ ਦੁੱਧ ਜਿਹੜੇ ਸੀ ਉਹ ਉਹਦੇ 'ਚ ਕੱਢਦੇ ਸਨ। ਇਹ ਸਾਰੀਆਂ ਇੰਸਟਰੂਮੈਂਟ ਜਿਹੜੇ ਸਨ ਜਾਂ ਥ੍ਰੈਸ਼ਰ ਮਸ਼ੀਨਾਂ ਉਹ ਫਿਰ ਸਾਡੀਆਂ ਸ਼ੁਰੂ ਹੋਈਆਂ। ਥ੍ਰੈਸ਼ਰ ਮਸ਼ੀਨਾਂ ਦਾ ਯਾਰ ਮੈਨੂੰ ਉਸਤਾਦ ਕੋਲ ਪੁੱਛ ਲੈਣਾ ਤੇ ਉਸਤਾਦ ਸਹੀ ਦੱਸਦੇ। ਉਸਤਾਦ ਨੇ ਕੋਈ ਕੰਮ ਕਰਾ ਲੈਣਾ ਵਾ, ਇੱਥੇ ਬੈਠੇ ਮੈਂ ਕਹਿਣਾ ਸਿੱਧਾ ਤੁਹਾਨੂੰ ਦੱਸਣ ਡਿਆ ਵਾ। ਉਹ ਯਾਰ ਮੈਨੂੰ ਲੱਗੇ ਉਹ ਯਾਰ ਸੁਣ ਲੈਂਦੇ ਯਾਰ ਜਨਾਂ ਨੇ। ਥ੍ਰੈਸ਼ਰ ਮਸ਼ੀਨਾਂ ਸੀ ਸਾਡੇ ਕੋਲ। ਉਸ ਤੋਂ ਬਾਅਦ ਜਿਹੜੀ 1.5 ਮੁਰੱਬਾ ਜ਼ਮੀਨ ਸੀ, ਯਾਨੀ ਬਚਾ ਕੇ ਸਾਡੇ ਬਜ਼ੁਰਗਾਂ ਕੋਲ 1.5 ਮੁਰੱਬਾ ਬਚ ਗਈ। ਤੇ ਉਹ ਸਾਡਾ ਪਿੰਡ ਹੀ ਆਪਣਾ ਸੀ ਨਾ, ਚੀਮਿਆਂ ਦਾ ਪਿੰਡ ਕਹਿੰਦੇ ਸੀ ਸਾਰੇ। ਕਿਵੇਂ ਦਾ ਪਿੰਡ? ਤੇ ਉਹ ਉਸ ਤੋਂ ਬਾਅਦ ਜਿਹੜਾ ਸਾਨੂੰ ਮਤਲਬ ਲਾਸ ਹੁੰਦਿਆਂ ਫਿਰ ਸਾਡਾ ਮਤਲਬ ਬਜ਼ੁਰਗ ਵੀ ਜਿਹੜੇ ਫੌਤ ਹੋ ਗਏ। ਦਾਦਾ ਹੀ ਮੇਰੇ ਜਿਹੜੇ ਸੀ ਉਹ ਜਿਵੇਂ ਕਹਿੰਦਾ ਨਾ ਗ੍ਰਿਫਤ ਮਜ਼ਬੂਤ ਕਰੋ, ਦਾਦਾ ਹੀ ਮੇਰੇ ਕਰੰਟ ਨਾਲ ਲੱਗ ਗਿਆ। ਜੈਨੂਅਨ ਸਾਜੀ ਗੱਲ ਆ, ਮੇਰੇ ਦਾਦੇ ਨੂੰ ਕਰੰਟ ਲੱਗ ਗਿਆ। ਕਰੰਟ ਲੱਗਾ, ਗ੍ਰਿਫਤ ਮਜ਼ਬੂਤ ਕਰ ਦਿਆਂ ਕਿਤੇ। ਉਹ ਇੱਕਦਮ ਬਲਬ ਬਾਲਣਾ ਨਹੀਂ ਉਹ ਗੈਰਤ ਵਾਲੇ ਲੋਕ ਸੀ, ਉਹ ਭਾਈ ਫੌਰਨ ਤਾਰਾਂ ਫੜ ਲੈਂਦੇ ਸੀ, ਮਰ ਜਾਂਦੇ ਸੀ। ਉਹਨਾਂ ਨੇ ਵੇਖ ਕੇ ਕਿਹਾ ਕਿ ਭਾਈ ਇਹਨਾਂ ਮੌਤ ਹੀ ਚੰਗੀ। ਮਰ ਗਿਆ ਬਈ। ਤੁਸੀਂ ਵੀ ਹੱਥੀ ਆਣਾ ਹੁੰਦਾ ਵਾ। ਮੈਂ ਕਿਹਾ ਗੱਲ ਸੁਣ ਲਓ ਇੱਕ ਮਿੰਟ, ਮੈਂ ਤੁਹਾਨੂੰ ਗੱਲ ਦੱਸਾਂ। ਇੱਥੇ ਤੁਸੀਂ ਵੀ ਕਿਸੇ ਟਾਈਮ ਦਾਦੇ ਦੀਆਂ ਤੇ ਕਿਸੇ ਟਾਈਮ ਦਾਦੇ ਦੀਆਂ। ਕੁਛ ਵੀ ਨਹੀਂ ਹੁੰਦਾ। ਹਰ ਟਾਈਮ ਹੀ ਦਾਦੇ ਦੀਆਂ। ਨਹੀਂ ਅਕਸਰ ਭਾਈ ਹੁੰਦਾ ਸੀਗਾ। ਸਹੀ ਗੱਲ। ਮਤਲਬ ਉਦੋਂ ਇਦਾਂ ਦਾ ਸੀ, ਪੁਲਿਸ ਵਾਲੇ ਵੀ ਇਦਾਂ ਦੇ ਮਤਲਬ ਕਿ ਘਰਾਂ 'ਚ ਵੀ ਵੜ ਜਾਣਾ। ਉਹਨੇ ਵੜ ਕੇ ਅੰਦਰ ਦੂਜੇ ਦਿਨ ਉਹਨਾਂ ਨੇ ਥ੍ਰੈਸ਼ਰ ਮਸ਼ੀਨਾਂ ਉਹਨਾਂ ਨੇ ਸ਼ੁਗਰ ਕਰਨ ਲਈ ਹੱਥੀ ਆਇਆ ਅੱਜ। ਚਲੋ ਕੋਈ ਗੱਲ ਨਹੀਂ। ਬਾਕੀ ਉਹ ਯਾਰ ਨਹੀਂ ਤੂੰ ਸਟਾਰ ਤੇ ਨਾ ਯੂਨਾਨ ਜਿਹੜਾ ਨਾ ਇਹ ਗਲਤ ਚੱਲ ਗਿਆ। ਨਹੀਂ ਹੁਣ ਜਿਹੜੀ ਬੈਕਗ੍ਰਾਉਂਡ ਆ, ਅਸੀਂ ਕਿਉਂਕਿ ਸਾਡਾ ਇੰਡੀਆ ਨਾਲ ਪਿਆਰ ਸੀ, ਸਾਡਾ ਇੰਡੀਆ ਨਾਲ ਲੈਣ ਦੇਣ ਵੀ ਸੀ, ਸਾਡਾ ਬਿਜ਼ਨਸ ਵੀ ਸੀ। ਲੇਕਿਨ ਇੰਡੀਆ ਤੋਂ ਅਸੀਂ ਸਾਡੇ ਅੱਧੇ ਫੈਮਿਲੀ ਮੈਂਬਰ ਜਿਹੜੇ ਇੰਡੀਆ ਤੋਂ ਸੀ, ਅੱਧੇ ਯੂਨਾਨ ਤੋਂ ਸੀ। ਤੇ ਉਹ ਇੱਥੇ ਜਿਹੜਾ ਫਿਰ ਸਾਡਾ ਐਂਡ ਹੋਇਆ ਨਾ, ਐਂਡ ਇਹ ਆ ਗਿਆ ਕਿ ਮਤਲਬ ਜਿਹੜੀਆਂ ਕੋਈ ਬੰਗਲੇ ਕੋਠੀਆਂ ਸੀ, ਕੋਈ ਜ਼ਮੀਨਾਂ ਸੀ, ਉਹ ਸਾਡੀਆਂ ਕਤਲਾਂ ਦੇ ਵਿੱਚ ਰੌਲੇ ਬਣਦੇ ਗਏ। ਦਾਦਾ ਹੀ ਕੋ ਕਤਲ ਹੋ ਗਿਆ, ਪੜਦਾਦਾ ਹੀ ਕੋ ਕਤਲ ਹੋ ਗਿਆ, ਠੀਕ ਹੈ। ਤੇ ਮਤਲਬ ਸ਼ੇਖਾਂ ਦੇ ਜਿੰਨੇ ਮੁੰਡੇ ਸੀ ਉੱਥੇ ਅਸੀਂ ਸਾਰੇ ਰੱਖੇ ਹੁੰਦੇ ਡੇਰੇ ਤੇ ਉਹ ਢੋਲਾ ਦਾ ਕੰਮ ਕਰਦੇ ਸੀ ਨਾ ਸ਼ੇਖ।
ਉਹ ਢੋਲ ਸੁਣਨੇ ਨਹੀਂ 8-9 ਸ਼ੇਖਾਂ ਦੇ ਮੁੰਡੇ ਵੀ ਮਾਰੇ ਦਾਦੇ ਨੇ ਵੀ ਪੜਦਾਦੇ ਨੇ ਭਾਜੀ ਇਹੋ ਜਿਹੇ ਕੰਮਾਂ ਦਾ ਪੈਸਾ ਇੰਜ ਹੀ ਜਾਂਦਾ। ਉਹ ਭਾਈ ਨਹੀਂ ਨਾਲੇ ਗੈਰਤ ਜਿਹੜੀ ਨਾ ਕਰਾ ਦਿੰਦੀ ਕਤਲ ਕਰਵਾ ਦਿੰਦੀ ਹੈ 6 ਮੁੰਡੇ ਸ਼ੇਖਾਂ ਨੇ ਮਾਰੇ ਇਹਦੇ ਦਾਦੇ ਨੇ ਉਹਦਾ ਕੇਸ ਵੀ ਨਹੀਂ ਉਹ ਸ਼ੇਖਾਂ ਦੀ ਗਲਤੀ ਸੀ ਮੁੰਡਿਆਂ ਦੀ, ਉਹ ਓਏ ਆਹੋ ਹੀ ਤੇ ਕਹਿ ਰਿਹਾ ਨਾ ਮੁੰਡੇ ਗਲਤ। ਉਸੇ ਨਹੀਂ ਡੇਰੇ ਤੇ ਰੱਖੇ ਹੁੰਦੇ ਸੀ ਕੋਈ ਮਤਲਬ ਕੰਮ ਕੁੰਮ ਲਈ। ਆਹੋ ਉਹ ਡੇਰੇ ਤੋਂ ਹੀ ਉਹ ਛੇਤੀ ਹੋ ਜਾਂਦਾ ਸੀ। ਆਹੋ ਤੇ ਉਹਨਾਂ ਨੂੰ ਅਸੀਂ ਮਤਲਬ ਦਿਹਾੜੀ ਮਹੀਨੇ ਸਾਲ ਦੇ ਦਾਣੇ ਦਿੰਦੇ ਹੁੰਦੇ ਸੀ। ਕਾਰਖਾਨਾ ਬਾਜ਼ਾਰ ਮੈਂ ਦੱਸਣ ਲੱਗਾ ਸੀ ਕਿ ਸਾਡੇ ਬਜ਼ੁਰਗਾਂ ਦੀ ਵਜ੍ਹਾ ਤੋਂ ਬਣਿਆ ਕਾਰਖਾਨਾ ਬਾਜ਼ਾਰ। ਉਹਦੇ ਚ ਅੱਗੇ ਤੇਲ ਦਾ ਬਹੁਤ ਕੰਮ ਆ। ਹਾਂਜੀ ਕਾਰਖਾਨੇ ਬਾਜ਼ਾਰ ਚ ਅੱਗੇ ਤੇਲ ਦਾ ਕੰਮ ਬਹੁਤ ਆ। ਸਾਰਾ ਹੀ ਉੱਥੇ ਹੀ ਆ। ਸਾਡਾ ਉਹ ਕਿਉਂਕਿ ਕਾਰਖਾਨੇ ਅਸੀਂ ਲਾਏ ਨਾ ਸ਼ੁਰੂ ਤੋਂ ਇੱਥੇ ਕੰਮ ਦਾ ਸਾਨੂੰ ਸਟਾਰਟ ਅਸਲ ਦੇ ਵਿੱਚ ਇੱਥੋਂ ਲਾਸ ਸ਼ੁਰੂ ਹੋਇਆ ਨਾ ਕਾਰਖਾਨੇ ਬਾਜ਼ਾਰ ਤੋਂ। ਉੱਥੋਂ ਬਚਤ ਹੋਈ। ਮਾਈਗ੍ਰੇਸ਼ਨ ਤੋਂ ਬਾਅਦ ਯਾਨੀ ਕਿ ਨੁਕਸਾਨ ਹੋਇਆ ਜ਼ਿਆਦਾ। ਹਾਂ ਤੇ ਆ ਜਿਹੜਾ ਪੈਂਸਰਾ ਸਾਡੇ ਅੰਡਰ ਹੀ ਸੀ, ਸਾਰਾ ਇਲਾਕਾ ਪੂਰਾ ਸਾਡੇ ਕੋਲ ਸੀ ਪੈਂਸਰਾ। ਠੀਕ ਹੈ ਤੇ ਆ ਨਵਾਂ ਲਾਹੌਰ ਜਿਹੜਾ ਮੇਰੇ ਬਜ਼ੁਰਗਾਂ ਨੇ ਬੁਨਿਆਦ ਰੱਖੀ ਨਵੇਂ ਲਾਹੌਰ ਦੀ। ਅੱਛਾ ਜੀ। ਹਾਂਜੀ ਨਵਾਂ ਲਾਹੌਰ ਕਿਉਂਕਿ ਉਦੋਂ ਲਾਹੌਰ ਹੋਈ ਸਾਡੇ ਲਾਹੌਰਾ ਬਣ ਗਿਆ ਨਾ, ਲੜਾਈ ਹੋਈ ਤੇ ਉਹਦੇ ਤੋਂ ਬਾਅਦ ਦਾਦਾ ਜੀ ਨੇ ਕਿਹਾ ਵੀ ਅਸੀਂ ਇੱਥੇ ਨਵਾਂ ਲਾਹੌਰ ਨਾ ਬਣਾ ਕੇ ਵਿਖਾਇਆ ਤੇ ਫਿਰ ਕਿਉਂ ਅਸੀਂ ਨਵਾਂ ਲਾਹੌਰ ਬਣਾਇਆ। ਫਿਰ ਹਾਂਜੀ ਹੁਣ ਸਮਝ ਰਹੇ ਹੋ ਨਾ ਬਰੀਕੀ ਨਵਾਂ ਮੈਂ ਸਰ ਸਮਝ ਗਿਆ ਕਿਉਂਕਿ ਪੁਰਾਣਾ ਲਾਹੌਰ ਤੇ ਬਿਲਕੁਲ ਫਰਕ ਕਰਤਾ ਇਹਨਾਂ ਨੇ। ਰੇਟਾਂ ਦਾ ਵੀ ਫਰਕ ਸੀ। ਹਾਂ ਇਹਨਾਂ ਨੇ ਫਿਰ ਇਹਨਾਂ ਨੂੰ ਹੁਣ ਲਾਹੌਰ ਨਵਾਂ ਚਾਹੀਦਾ ਸੀ ਕੋਈ। ਨਵਾਂ ਲਾਹੌਰ ਉਹ ਲਫ਼ਜ਼ ਹੈਗਾ ਲਾਹੌਰ। ਲਾਹੌਰ ਆਹੋ ਕਿ ਪੈਸੇ ਨਾ ਜਿਹਦੇ ਕੋ ਜਿੰਨੇ ਵੀ ਥੋੜੇ ਹੋਣ ਤੇ ਲਿਆ ਹੋਰ, ਇਹਦਾ ਮਤਲਬ ਹੈ ਕਿ ਲਾਹੌਰ ਉਰਦੂ ਚ। ਅੱਛਾ ਲਾ ਉਰਦੂ ਚ ਹੋਰ ਪੰਜਾਬੀ ਚ। ਫਾਸਲ ਸਾਹਿਬ ਤੁਸੀਂ ਇੱਥੇ ਆਇਓ, ਤੁਸੀਂ ਮੇਨ ਹੈਗੇ ਤੁਸੀਂ ਤੂੰ ਮੇਨ ਤੇ ਤੂੰ ਹੈ ਵੱਡੀਆਂ ਗੱਲਾਂ ਕਰਨੀਆਂ ਹੁੰਦੀਆਂ ਨਾ ਤੁਸੀਂ। ਮੈਂ ਤੁਹਾਨੂੰ ਫਾਈਨਲ ਦੱਸਾਂ ਉਸਤਾਦ ਜੀ ਜੋ ਕੁਝ ਵੀ ਆ ਯਾਰ ਆਹੋ ਤੂੰ ਫਾਈਨਲ ਦੱਸ ਯਾਰ, ਪਤਾ ਕੀ ਰੋਜ਼ ਨਹੀਂ ਇੱਕ ਵਾਰੀ ਫਾਈਨਲ ਦਾ ਜੇ ਸਾਡਾ ਜ਼ੇਨ ਬਣੇਗਾ ਠੀਕ ਨਹੀਂ ਤੇ ਲੈ ਸਹੀ ਗੱਲ। ਮੇਰੇ ਫਾਈਨਲ ਵੇਖਿਆ ਕਿ ਯਾਰ ਉਸ ਸ਼ਾਗਿਰਦ ਨੇ ਕਦੀ ਪੜਿਆ, ਇਸ ਸ਼ਾਗਿਰਦ ਨੇ ਉਸਤਾਦ ਦਾ ਖੁਨਾ ਖੋਲ ਲਿਆ। ਆਹੋ ਰੋਜ਼ ਐਵੇਂ ਬਿਆਸ ਕਰਨੀ, ਇੱਕ ਵਾਰੀ ਫਾਈਨਲ ਦੱਸ। ਫਾਈਨਲ ਦਾ ਯਾਰ ਹੁਕਮ ਕਰ ਬਾਰੇ ਖਾਏਗਾ ਠੀਕ ਹੈ, ਨਹੀਂ ਤੇ ਵੱਲਾ ਚਲੋ ਜੀ ਤੁਸੀਂ ਭਾਈ ਜੀ ਸ਼ੁਗਰ ਕਰਨਾ ਕਰੀ ਜਾਵੋ, ਲੇਕਿਨ ਬੇਸਿਕ ਜਿਹੜੀ ਚੀਜ਼ ਹੈ ਨਾ ਉਹ ਇਹ ਵਾ ਕਿ ਸਾਡੇ ਬਜ਼ੁਰਗਾਂ ਦੇ ਕ੍ਰੈਡਿਟ 'ਚ ਐਸੀਆਂ ਗੱਲਾਂ ਨੇ ਕਿ ਮੈਂ ਦੱਸਣ ਲੱਗ ਪਾਵਾਂ ਨਾ ਤੇ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਤੁਹਾਨੂੰ ਪਾਕਿਸਤਾਨ ਦੀ ਹਿਸਟਰੀ 'ਚ ਪਤਾ ਲੱਗੇਗਾ ਕਿ ਕਿਹੜੇ ਵੱਡੇ ਬਜ਼ੁਰਗ ਹੋਏ ਨੇ ਸਾਡੇ। ਕਿਤਾਬਾਂ ਲਿਖੀਆਂ ਗਈਆਂ ਨੇ ਸਾਡੇ ਬਜ਼ੁਰਗਾਂ ਤੇ। ਉਹ ਮੰਟੋ ਸਾਹਿਬ ਨੇ ਬੜਾ ਲਿਖਿਆ ਇਹਨਾਂ ਦੀ ਫੈਮਿਲੀ ਤੇ। ਅੱਛਾ ਉਹ ਤੁਹਾਡੀ ਫੈਮਿਲੀ ਤੇ ਲਿਖ ਗਏ। दूसरी किताब नहीं पढ़ी जेडी इन्हां दे बारे बस पार्लियामेंट से बाज़ारे हुस्न तक नहीं पढ़ी ਮੰਟੋ ਸਾਹਿਬ ਦੀ नहीं होर जवेद चौधरी ਮੰਟੋ ਸਾਹਿਬ ਨੇ ਬਹੁਤ ਇਹਨਾਂ ਦਾ ਲਿਖਿਆ वो ਸਾਰਾ। ते रहे इन्हां नाल ਉਸਤਾਦ ਜੀ ਆ ਕੱਟ ਦੇਣਾ ਯਾਰ, ਆ ਬੰਦ ਕਰੋ ਯਾਰ ਉਸਤਾਦ ਜੀ, ਆ ਕਿਹੜੀ ਗੱਲ ਹੈ। ਤੁਹਾਨੂੰ ਲਿਖ ਕੇ ਮਿੰਟ ਹੋਇਆ ਹਟ ਹੋ ਗਿਆ ਭਾਈ ਵਾਹ। ਮੰਟੋ ਸਾਹਿਬ ਨਾ ਇਨ੍ਹਾਂ ਦੇ ਵਿੱਚ ਰੇ ਟਾਈਮ ਬਹੁਤ ਗੁਜ਼ਰਿਆ ਉਹਨਾਂ ਦਾ। ਬਹਰਾਲ ਉਸਤਾਦ ਜੀ ਇਹ ਕਿ ਸਾਨੂੰ ਤੁਸੀਂ ਸਾਡੇ ਇੰਟਰਵਿਊ ਕਰਨੇ ਨਾ ਕਿਸੇ ਟਾਈਮ ਬਹਿ ਕੇ ਕਰਿਓ, ਪੁੱਛਿਓ ਸਾਨੂੰ ਸਾਡੇ ਅੰਦਰ ਕੀ ਟੈਲੈਂਟ ਆ ਅਸਲੀ ਆ, ਸਾਡੀ ਸਾਖਤ ਕੀ। ਅਸੀਂ ਤੁਹਾਡੇ ਨਾਲ ਬੈਠੇ ਹੁਣ ਤੁਹਾਡਾ ਕੰਮ ਮਤਲਬ ਇਦਾਂ ਦਾ ਸੀ ਭੰਡਾ ਲਾ। ਹਾਂ ਸਹੀ ਗੱਲ ਨਹੀਂ ਭੰਡਾ ਲਾ ਸੀ ਢੋਲ ਭੰਡ ਢੋਲ। ਇਹ ਕੰਮ ਜਿਹੜਾ ਸੀ ਮੈਂ ਅਸੀਂ ਕਿਹਾ ਚਲੋ ਯਾਰ ਅਸੀਂ ਪਤਾ ਕੀ ਸਾਡਾ ਭੰਡਾ ਦਾ ਕੰਮ ਕਿਹੜਾ ਸੀ ਕਿ ਇਹਨਾਂ ਨੂੰ ਇਹ ਟੈਨਸ਼ਨ ਹੁੰਦੀ ਸੀ ਕਿ ਤੁਸੀਂ ਠੀਕ ਹੈ ਜੋ ਵੀ ਹੋ ਗਿਆ ਲੇਕਿਨ ਭੰਡਦੇ ਕਿਉਂ ਫਿਰਦੇ ਹੋ। ਉਹ ਭੰਡਾ ਦਾ ਕੰਮ ਸਾਡਾ ਕਿ ਜਗ੍ਹਾ ਭੰਡਣ ਦੀ ਕੀ ਲੋੜ। ਅਸਲ ਕਿਸੇ ਮੇਰੇ ਇਹ ਦੰਦ ਕੱਢ ਕੇ ਗੱਲ ਵਧਾਈ ਦੀ ਨਹੀਂ ਹੁੰਦੀ ਯਾਰ ਭੰਡ ਵੀ ਸੀ ਜਾਂ ਜੋ ਵੀ ਸੀ ਇੱਜ਼ਤ ਨਾਲ ਤੇ ਜ਼ਿੰਦਗੀ ਗੁਜ਼ਾਰੀ। ਕਾਹਦੀ ਇੱਜ਼ਤ ਨਾਲ ਕੀ ਗੱਲ ਉਸਤਾਦ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਯਾਰ। ਤੁਹਾਡੀ ਟ੍ਰੇਨ ਸੀ ਕਿ ਨਹੀਂ? ਟ੍ਰੇਨ ਐਸੀ ਜਿਹੜੀ ਤੁਸੀਂ ਅਸੀਂ ਮੈਂ ਮੁੱਕਰ ਉਹਦੇ ਚ ਭੰਡ ਚੜ ਜਾਵੇ, ਉਹਦੇ ਚ ਮਲਕ ਚੜ ਜਾਏ, ਉਹਦੇ ਚ ਜੱਟ ਚੜ ਜਾਏ, ਤੁਹਾਨੂੰ ਕੀ ਤਕਲੀਫ ਆ? ਤੁਸੀਂ ਤੇ ਪੈਸੇ ਲੈਣੇ ਉਹਦੇ, ਕਿਰਾਇਆ ਦੇਣਾ ਉਹਨੇ। ਆਹੋ ਲੇਕਿਨ ਕਈ ਸਟੂਡੈਂਟ ਵੀ ਹੁੰਦੇ ਨੇ। ਨਾਜ਼ਰੀਨ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ। ਤੁਸੀਂ ਵੇਖ ਰਹੇ ਸੀ ਸਜਾਦ ਜਾਨੀ ਤੇ ਉਹਨਾਂ ਦੀਆਂ ਹਰਕਤਾਂ ਤੇ ਲੇਕਿਨ ਉਸਤਾਦ ਜੀ ਤੁਸੀਂ ਭੰਡਿਆ ਨਾ ਕਰੋਗੇ ਤਾਂ ਪਰਦਾ ਰੱਖ ਲਿਆ ਪਰਦਾ ਮੈਂ ਰੱਖਿਆ ਸੀ 2 ਘੰਟੇ ਬਾਅਦ ਉਹਨੇ ਕਿਹਾ ਜੀ ਪਰਦਾ ਦਿਓ ਸਾਡਾ। ਆ ਕੇ ਕਹਿੰਦਾ ਓਏ ਚੌਧਰੀ ਸਾਡਾ ਪਰਦਾ ਵਾਪਸ ਕਰ। ਅੱਛਾ ਤੇ ਉਹ ਯੂਨਾਨ ਜਦੋਂ ਰਾਤ ਰਹਿਦਾ ਸੀ ਤੁਹਾਡੇ ਯਾਰ ਜ਼ਿੰਦਗੀ ਦੇ ਇਹ ਸ਼ੁਗਰ ਮੇਲਾ ਵਾ ਸੀਰੀਅਸ ਗੱਲ ਹੁੰਦਾ ਹੀ ਆ, ਕਾਰੋਬਾਰੀ ਗੱਲ 'ਚ ਕੋਈ ਸ਼ੁਗਰ ਮੇਲਾ ਨਹੀਂ ਹੁੰਦਾ। ਯੂਨਾਨ ਕਰ ਦੇਗਾ ਪਰੇਸ਼ਾਨ ਕਰ ਦੇਗਾ। ਅੱਜ ਪਤਾ ਚੱਲਿਆ ਇਹਦੀ ਦਾਦੀ ਦੇ ਨਾਮ ਤੋਂ ਬਣਿਆ ਵਾ। ਉਹ ਯਾਰ ਬੱਸ ਕਰ ਦੇ ਤੂੰ ਗੁੰਟੀ ਦੇ ਪਿੱਛੇ। ਆਪੀ ਉਹਨੇ ਕਿਹਾ ਭਾਈ। ਓਏ ਉਹਨੇ ਕਹਿਤਾ ਤੇ ਯਾਰ ਕੀ ਆ ਯਾਰ ਫੇਰ ਕੀ ਹੋ ਗਿਆ, ਅੱਲਾ ਰਹਿਮ ਕਰੇ।
ਇੱਧਰ ਉੱਧਰ ਹੋ ਗੁੰਡੀ ਦੀ ਦਾਦੀ ਦੇ ਨਾਂ ਤੋਂ ਬਣੀ ਤੇ ਘੰਟਾ ਘਰ ਵੀ ਤੇ ਅੱਬੂ ਦੇ ਨਾਂ ਤੋਂ ਬਣਿਆ ਵਾ। ਚਲੋ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਅੱਗੇ ਤੋਂ ਨਹੀਂ ਕਰਦੇ। ਮਾਫ ਕਰ ਦੇਣਾ। ਤੁਹਾਨੂੰ ਮਾਫ ਕਰਦਾ, ਆ ਬਗੈਰਤੀ ਕਰਦਾ ਸਾਰੀ। ਕੌਣ? ਐ ਉਸਤਾਦ ਜੀ ਉਹ ਕਰਨ ਡਿਆ, ਉਹਨੇ ਮੈਨੂੰ ਪਹਿਲੇ ਗਿਆ ਗੁੰਮਟੀ ਤੋਂ, ਮੈਨੂੰ ਕਿਹਾ ਵੀ ਚਲੋ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਥੈਂਕ ਯੂ, ਲਵ ਯੂ। ਪਤਾ ਨਹੀਂ ਕਿੰਨਾ ਕੁ ਐਡਿਟ ਹੋਣਾ ਇਹ ਵਿੱਚੋਂ ਹੁਣ ਤੇ ਕੀ ਹੋਣਾ। ਹੋਰ ਮਾੜਾ ਜਿਹਾ ਕਰ ਲਈਏ, ਮੈਂ ਤਾਂ ਕਹਿੰਦਾ ਇhtiyat। ਅੱਲਾ ਹਾਫਿਜ਼।